ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 17 फरवरी 2020 6 फग्गन नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दसीए व्यूअर्स, जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आरसीएन केबल, Bell 5 केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੀ ਵੀਕਐਂਡ ਤੋਂ ਹੀ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵੀਕਐਂਡ ਬਾਰੇ ਪੁੱਛਾਂਗੇ ਔਰ ਉਸ ਤੋਂ ਬਾਅਦ ਜੋ ਅੱਜ ਦਾ ਅਹਿਮ ਇਸ਼ੂ ਹੋਏਗਾ ਉਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਜਿਸ ਤਰ੍ਹਾਂ ਕਿ ਯੂਨਾਈਟਿਡ ਨੇਸ਼ਨਸ ਦੇ ਜੋ ਸੈਕਟਰੀ ਜਨਰਲ ਨੇ ਉਹ ਅੱਜ ਕੱਲ 4 ਰੋਜ਼ਾ ਦੌਰੇ ਤੇ ਭਾਰਤ ਤੇ ਹਨ। ਉਹਨਾਂ ਨੇ ਪਾਕਿਸਤਾਨ ਤੇ ਹਨ ਔਰ ਉਹਨਾਂ ਨੇ ਪਾਕਿਸਤਾਨ ਦੀ ਕਾਫੀ ਤਾਰੀਫ ਕੀਤੀ ਔਰ ਉਹਨਾਂ ਨੇ ਜੋ ਕਸ਼ਮੀਰ ਮਾਮਲੇ ਦੇ ਉੱਤੇ ਜੋ ਵਿਚੋਲਗੀ ਦੀ ਵੀ ਪੇਸ਼ਕਸ਼ ਕੀਤੀ ਹੈ। ਸੋ ਸਿੱਖਾਂ ਲਈ, ਸਿੱਖ ਕੌਮ ਲਈ ਬੜੇ ਹੀ ਫਖਰ ਵਾਲੀ ਤੇ ਮਾਣ ਵਾਲੀ ਗੱਲ ਹੈ ਕਿ ਉਹ ਹੁਣ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਵੀ ਜਾ ਰਹੇ ਹਨ। ਐਂਡ ਦੂਸਰੇ ਪਾਸੇ ਅਮਰੀਕਾ ਦੇ ਜੋ ਪ੍ਰਧਾਨ ਟਰੰਪ ਹਨ ਉਹ 24 ਤੇ 25 ਫਰਵਰੀ ਨੂੰ ਭਾਰਤ ਦੇ 2 ਰੋਜ਼ਾ ਦੌਰੇ ਤੇ ਜਾ ਰਹੇ ਹਨ ਔਰ ਮੋਦੀ ਐਂਡ ਕੰਪਨੀ ਉਹ ਕਰੋੜਾਂ ਡਾਲਰ ਜੋ ਖਰਚ ਕਰ ਰਹੀ ਹੈ। ਜਿਸ ਤਰ੍ਹਾਂ ਕਿ ਜੋ ਬਸਤੀਆਂ ਨੇ, ਗਰੀਬ ਬਸਤੀਆਂ ਨੇ, ਉੱਥੇ ਉਹਨਾਂ ਨੇ ਇੱਕ ਅੱਧੇ ਮੀਲ ਦੀ ਕੰਧ ਵੀ ਬਣਾਈ ਹੈ। ਇਹ ਸਾਬਿਤ ਹੋ ਰਿਹਾ ਹੈ ਉਹ ਇਸ ਤਰ੍ਹਾਂ ਬਿਹੇਵ ਕਰ ਰਹੇ ਹਨ ਕਿ ਜਿਸ ਤਰ੍ਹਾਂ ਕਿ ਉਹ ਗੁਲਾਮ ਹਨ। ਸੋ ਸ਼ਿਵ ਸੈਨਾ ਨੇ ਵੀ ਕਿਹਾ ਹੈ ਕਿ ਇਹ ਦਰਸਾਉਂਦਾ ਹੈ ਕਿ ਜੋ ਭਾਰਤ ਹੈ ਉਹ ਗੁਲਾਮੀ ਕਰ ਰਿਹਾ ਹੈ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਜੋ ਹਿੰਦੂ ਮਹਾਸਭਾ ਦੇ ਪ੍ਰਧਾਨ ਨੇ ਕਿਹਾ ਹੈ ਕਿ ਜੋ ਕਰੋਨਾ ਵਾਇਰਸ ਹੈ ਉਹ ਵਿਸ਼ਨੂੰ ਦਾ ਅਵਤਾਰ ਹੈ ਔਰ ਉਹ ਚੀਨੀਆਂ ਨੂੰ ਸਬਕ ਸਿਖਾਉਣ ਆਇਆ ਹੈ। ਉਹਨਾਂ ਨੂੰ ਨੌਨ ਵੈਜ ਖਾਣਾ ਬੰਦ ਕਰਨਾ ਚਾਹੀਦਾ ਹੈ ਔਰ ਵੈਜੀਟੇਰੀਅਨ बनना ਚਾਹੀਦਾ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਦੂਸਰੇ ਪਾਸੇ RSS ਦੇ ਮੁਖੀ ਨੇ ਕਿਹਾ ਹੈ ਕਿ ਅਸੀਂ ਗਾਂਧੀ ਦੇ ਸੁਪਨਿਆਂ ਅਨੁਸਾਰ ਰਾਮ ਰਾਜ ਸਥਾਪਿਤ ਕਰਾਂਗੇ। ਸੋ ਇਸ ਉੱਪਰ ਵਿਚਾਰ ਚਰਚਾ ਵੀ ਹੋਵੇਗੀ। ਐਂਡ ਕਸ਼ਮੀਰ ਮੁੱਦੇ ਦੇ ਉੱਪਰ ਹਮੇਸ਼ਾ ਤਰ੍ਹਾਂ ਆਪਾਂ ਗੱਲਬਾਤ ਕਰਦੇ ਹਾਂ ਔਰ ਅੱਜ ਵੀ ਗੱਲਬਾਤ ਕਰਾਂਗੇ। 6.5 ਮਹੀਨੇ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। 80 ਲੱਖ ਦੇ ਕਰੀਬ ਜੋ ਕਸ਼ਮੀਰੀ ਨੇ ਉਹਨਾਂ ਨੂੰ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਗਿਆ ਹੈ। ਉਹਨਾਂ ਦੀਆਂ ਜੋ ਮੁੱਢਲੀਆਂ ਲੋੜਾਂ ਨੇ ਉਹਨਾਂ ਤੋਂ ਉਹਨਾਂ ਨੂੰ ਮਹਿਰੂਮ ਕੀਤਾ ਗਿਆ ਹੈ। ਸੋ ਜਿਸ ਤਰ੍ਹਾਂ ਕਿ ਪਤਾ ਲੱਗਾ ਹੈ ਕਿ ਇੰਗਲੈਂਡ ਦੀ ਇੱਕ MP ਜਿਹੜੀ ਦਿੱਲੀ 에ਅਰਪੋਰਟ ਤੇ ਉਤਰੀ ਉਸ ਨੂੰ ਬੇਇੱਜ਼ਤ ਕਰਕੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਪਾਰਲੀਮੈਂਟ ਵਿੱਚ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਸੀ। ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲਾਂ ਦੇ ਵਿਚਾਰ ਸੁਣਾਂਗੇ ਔਰ ਐਂਡ ਦੇ ਵਿੱਚ ਜੋ ਰੂਹ ਦੀ ਖੁਰਾਕ ਹੈ ਗੁਰਬਾਣੀ ਵਿਚਾਰਾਂ ਹੋਣਗੀਆਂ, ਤੁਹਾਡੀਆਂ ਲਿਖਤਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਤੁਹਾਡੇ ਵੀਕਐਂਡ ਤੋਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵੀਕਐਂਡ ਬਾਰੇ? ਦੇਖੋ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਨੂੰ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਵਜੋਂ ਸਤਿਕਾਰਦੇ ਜੀ, ਉਹਨਾਂ ਦਾ ਜਨਮ ਦਿਨ 12 ਫਰਵਰੀ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਮਨਾਇਆ ਗਿਆ ਵੱਡੇ ਪੱਧਰ ਤੇ ਜੀ। ਔਰ ਨਿਊਯਾਰਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਨੇ ਗੁਰਦੁਆਰਾ ਰਿਚਮੰਡ ਹਿੱਲ ਕਮੇਟੀ ਦੇ ਸਹਿਯੋਗ ਨਾਲ
ਇਸ ਦਿਨ ਨੂੰ ਐਤਵਾਰ ਯਾਨੀ ਕਿ ਪਿਛਲੇ ਕੱਲ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ। ਜੀ ਬੜੀ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਦੇ ਐਕਟਿਵਿਸਟ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ ਔਰ ਦੂਸਰੇ ਵੀ ਜਿਹੜੇ ਨੇ ਦੁਆਬਾ ਸਿੱਖ ਐਸੋਸੀਏਸ਼ਨ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਾਰਿਆਂ ਦੇ ਨੁਮਾਇੰਦੇ ਦੀਵਾਨ ਦੇ ਵਿੱਚ ਮੌਜੂਦ ਸੀ। ਔਰ ਸਿੱਖਸ ਫਾਰ ਜਸਟਿਸ ਤਾਂ ਆਪਣਾ ਪ੍ਰੋਪਰ ਜਿਵੇਂ ਰੈਫਰੈਂਡਮ 2020 ਲਈ ਵੀ ਵੋਟਸ ਜਿਹੜੀਆਂ ਨੇ ਉਹ ਰਜਿਸਟਰ ਕਰ ਰਿਹਾ, ਉਹਨਾਂ ਦਾ ਪੂਰਾ ਪ੍ਰੋਪਰ ਟੇਬਲ ਲੱਗਾ ਹੋਇਆ ਸੀ। ਜੀ ਇਸੇ ਤਰ੍ਹਾਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਜਿਹੜਾ ਇੱਕ ਐਜੂਕੇਸ਼ਨਲ ਰਿਟਰੀਟ ਇੱਥੇ ਕੀਤਾ ਜਾ ਰਿਹਾ ਕੁਝ ਦਿਨਾਂ ਦੇ ਲਈ, ਉਸ ਦੀ ਵੀ ਰਜਿਸਟ੍ਰੇਸ਼ਨ ਹੋ ਰਹੀ ਸੀ। ਔਰ ਕਿਉਂਕਿ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ, ਅਸੀਂ ਇਸ ਸਬਜੈਕਟ ਨੂੰ ਵੀ ਡਿਸਕਸ ਕਰਾਂਗੇ, ਟਰੰਪ ਦੀ ਭਾਰਤ ਫੇਰੀ ਜਿਹੜੀ ਕਿ 24 ਤੇ 25 ਫਰਵਰੀ ਨੂੰ ਹੈ, ਜੀ ਇਸ ਨੂੰ ਲੈ ਕੇ ਸਿੱਖਸ ਫਾਰ ਜਸਟਿਸ ਨੇ ਲੀਡ ਲਈ ਹੈ। ਔਰ ਕੱਲ ਯਾਨੀ ਕਿ ਟਿਊਜ਼ਡੇ ਵਾਈਟ ਹਾਊਸ ਦੇ ਬਾਹਰ ਦੁਪਹਿਰੇ ਲਗਭਗ 12:30 ਤੋਂ 3 ਵਜੇ ਤੱਕ ਜਿਹੜੀ ਇੱਕ ਰੈਲੀ ਰੱਖੀ ਹੋਈ ਹੈ, ਜਿਹੜੀ ਮੀਡੀਆ ਕਾਨਫਰੰਸ ਵੀ ਹੈ। ਪ੍ਰੋਟੈਸਟ ਲਫ਼ਜ਼ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ, ਜੀ ਪਰ ਇਹ ਅਵੇਅਰਨੈਸ ਰੈਲੀ ਜ਼ਰੂਰ ਹੈ ਜਿਹਦੇ ਥੱਲੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਮੈਸੇਜ ਦਿੱਤਾ ਜਾਏਗਾ ਕਿ ਟਰੰਪ ਆਪਣੀ ਵਿਜ਼ਿਟ ਦੇ ਦੌਰਾਨ ਇਸ ਗੱਲ ਦਾ ਧਿਆਨ ਕਰੇ ਕਿ ਉਹ ਕਿਹਦੇ ਨਾਲ ਡੀਲ ਕਰ ਰਿਹਾ। ਬਿਲਕੁਲ। ਹਾਲਾਂ ਹਕੂਮਤਾਂ ਦੀਆਂ ਆਪਸ ਦੇ ਵਿੱਚ ਡੀਲਸ ਹੁੰਦੀਆਂ ਨੇ, ਉਹਨਾਂ ਦੇ ਵਪਾਰਕ ਇੰਟਰਸਟ ਵੀ ਨੇ ਔਰ ਹੋਰ ਵੀ ਕਈ ਕੁਝ ਜੁੜਿਆ ਹੋਇਆ। ਮੋਦੀ ਔਰ ਟਰੰਪ ਟਵਿਨ ਨੇ, ਜੁੜਵੇਂ ਨੇ, ਔਰ ਜਿਵੇਂ ਇਸ ਦਾ ਕੰਮ ਕਰਨ ਦਾ ਢੰਗ ਹੈ ਉਹ ਜਿਹਾ ਹੀ ਉਸ ਦਾ। ਸੇਮ ਥਿੰਗ। ਸੋ ਇਹ ਭਾਈ ਨੇ ਭਾਈ ਪਛਾਤਾ ਵਾਲੀ ਗੱਲ ਹੈ। ਲੇਕਿਨ ਫਿਰ ਵੀ ਇਹ ਚੈਲੰਜ ਬੜਾ ਅਹਿਮ ਹੈ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈ ਇਹ ਫ੍ਰੀ ਪਾਸ ਨਹੀਂ ਦੇ ਸਕਦੇ ਕਿ ਤੁਸੀਂ ਡੈਮੋਕ੍ਰੇਸੀ ਦੇ ਥੱਲੇ ਔਰ ਅਮਰੀਕਨ ਟੈਕਸ ਪੇਅਰ ਮਨੀ ਇੱਕ ਪਾਸੇ ਹੈ ਜਿਹਦੇ ਥੱਲੇ ਤੁਹਾਡੀ ਵਿਜ਼ਿਟ ਹੁੰਦੀ ਹੈ, ਤਾਂ ਉੱਥੇ ਕਿਵੇਂ ਉਹ ਟੈਕਸ ਪੇਅਰ ਮਨੀ ਨੂੰ ਇੱਕ ਪਾਸੇ ਗਰੀਬੀ ਹਟਾਓ ਦਾ ਨਾਰਾ ਇੰਦਰਾ ਗਾਂਧੀ ਨੇ ਕਦੇ ਦਿੱਤਾ ਸੀ ਔਰ ਉਹਦੇ ਥੱਲੇ ਲੋਕਾਂ ਨੂੰ ਬੇਵਕੂਫ ਬਣਾਇਆ। ਇਹਨੇ ਮੋਦੀ ਨੇ ਜਿਹੜਾ ਹੈ ਉਹ ਗੁਜਰਾਤ ਮਾਡਲ, ਇਹ 10-12 ਸਾਲ ਚੀਫ ਮਿਨਿਸਟਰ ਰਿਹਾ, ਪਰ ਹੁਣ ਜਿਹੜੀ ਅੱਧਾ ਮੀਲ ਦੀ ਕੰਧ ਬਣਾ ਰਹੇ ਨੇ ਉਹ ਗਰੀਬੀ ਛਪਾਓ। ਹੁਣ ਪਤਾ ਨਹੀਂ ਇਹਦੇ ਲਈ ਵੀ ਅਮਰੀਕਾ ਤੋਂ ਹੀ ਲੋਨ ਲੈਣਾ ਹੈ ਕਿ ਭਾਰਤ ਭਰ ਦੇ ਵਿੱਚ ਸਾਰੀਆਂ ਗਰੀਬ ਬਸਤੀਆਂ ਦੇ ਬਾਹਰ ਕੰਧ ਖੜੀ ਕਰ ਦੇਣੀ ਹੈ। ਇਸ ਲਈ ਟਰੰਪ ਦਾ ਜਿਹੜਾ ਵੈਲਕਮ 2 ਘੰਟੇ ਨੇ ਰੁਕਣਾ ਅਹਿਮਦਾਬਾਦ, ਔਰ ਜਿਸ ਕਿਸਮ ਦੇ ਖੇਖਣ ਕਰ ਰਹੇ ਨੇ ਉਹ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ। ਸੋ ਅਸੀਂ ਕੱਲ ਦੀ ਜਿਹੜੀ ਰੈਲੀ ਹੈ ਵਾਈਟ ਹਾਊਸ ਦੇ ਬਾਹਰ, TV 84 ਦੀ ਟੀਮ ਇਸ ਨੂੰ ਲਾਈਵ ਕਵਰ ਕਰੇਗੀ, ਵੈਦਰ ਤੇ ਵੀ ਡਿਪੈਂਡ ਕਰਦਾ ਔਰ ਅਸੀਂ ਵੀ ਇਸ ਦੇ ਵਿੱਚ ਪਾਰਟਿਸਿਪੇਟ ਕਰਾਂਗੇ। ਔਰ ਕੱਲ ਦਾ ਪ੍ਰੋਗਰਾਮ ਜਿਹੜਾ ਗੁਰਦੁਆਰਾ ਰਿਚਮੰਡ ਹਿਲ ਤੋਂ ਸੀ ਉਹ ਲਾਈਵ ਟੈਲੀਕਾਸਟ ਕੀਤਾ। ਸਾਡੀ TV 84 ਦੀ ਟੀਮ ਜਿਹੜੀ ਖੁਦ ਵਕੇਸ਼ਨ ਵਿਚਾਰੇ ਨਹੀਂ ਲੈ ਸਕਦੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਇੱਦਾਂ ਦੀਆਂ ਇਵੈਂਟਸ ਕਵਰ ਕਰੋ। ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਦਰਸ਼ਕਾਂ ਨੇ ਉਸ ਨੂੰ ਮਾਣਿਆ। ਔਰ ਉਹਦੇ 'ਚ ਸਾਡੀ ਜਿਹੜੀ ਸਪੀਚ ਹੈ ਉਹ ਅੱਜ 9:30 ਤੋਂ 10 ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਗੁਫ਼ਤਗੂ ਪ੍ਰੋਗਰਾਮ 'ਚ ਉਹ ਸਪੀਚ ਨੂੰ ਸਾਡੇ ਦਰਸ਼ਕ ਜਿਹੜੇ ਨੇ ਉਹ ਦੇਖ ਸਕਦੇ ਨੇ, ਸੁਣ ਸਕਦੇ ਨੇ। ਬਿਲਕੁਲ। ਔਰ ਜ਼ਾਹਰ ਹੈ ਕਿ ਇਸ ਵੇਲੇ ਜਿਹੜੀਆਂ 2 ਡਿਵੈਲਪਮੈਂਟ ਸਾਈਮਲਟੇਨੀਅਸਲੀ ਚੱਲ ਰਹੀਆਂ ਨੇ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਇਹ ਕਿਹਾ ਸੀ ਕਿ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤ ਦੇ ਨਕਸ਼ੇ ਦੇ ਵਿੱਚ ਪਿਛਲੇ 72 ਸਾਲਾਂ ਤੋਂ ਫਸੀ ਸਿੱਖ ਕੌਮ ਨੂੰ ਇਰਰੈਲੇਵੈਂਟ ਕਰਨ ਦੇ ਲਈ, ਉਹਨਾਂ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਦੇ ਲਈ ਕਨਸਟੀਟਿਊਸ਼ਨਲ ਤੌਰ ਦੇ ਉੱਤੇ ਹੀ ਜਦੋਂ ਆਰਟੀਕਲ 25(20) ਇੰਡੀਅਨ ਆਇਨ ਦਾ ਬਣਦਾ ਤੇ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਬਣਾ ਦਿੱਤਾ ਜਾਂਦਾ ਹੈ। ਹਕੂਮਤੀ ਤੌਰ ਤੇ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਜਾਂਦਾ ਇੱਕ ਸਰਕੂਲਰ ਰਾਹੀਂ। ਔਰ ਜਦੋਂ ਤੱਕ ਅਸੀਂ ਜੂਨ 84 ਤੱਕ ਪਹੁੰਚਦੇ ਹਾਂ, ਫਿਰ ਇੱਕ ਤੋਂ ਬਾਅਦ ਇੱਕ ਘੱਲੂਘਾਰਾ ਦਰਬਾਰ ਸਾਹਿਬ ਤੇ ਹਮਲਾ, ਭਾਰਤ ਭਰ 'ਚ ਸਿੱਖਾਂ ਦਾ ਕਤਲੇਆਮ, ਨਸਲਕੁਸ਼ੀ ਔਰ ਪੰਜਾਬ ਦੇ ਵਿੱਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ 10 ਸਾਲ ਦੇ ਪੀਰੀਅਡ ਦੇ ਵਿੱਚ ਐਲੀਮੀਨੇਟ ਕਰ ਦਿੱਤੇ ਗਏ। ਔਰ ਉਸ ਸਾਰੇ ਨਾਲ ਭਾਰਤੀ ਹਾਕਮ ਇਹ ਸਮਝਦੇ ਸੀ ਕਿ ਉਹਨਾਂ ਨੇ ਸਿੱਖਾਂ ਦੀ ਟੈਂ ਵੀ ਤੋੜ ਦਿੱਤੀ ਹੈ ਔਰ ਜਿਹੜੀ ਉਹਨਾਂ ਦੀ ਇੱਕ ਵੱਖਰੇ ਮਜ਼ਹਬ ਦੇ ਨਾਂ ਥੱਲੇ ਔਰ ਵੱਖਰੀ ਤਹਿਜ਼ੀਬ ਦੀ ਗੱਲ ਇਹ ਕਰਦੇ ਸੀ, ਉਸ ਸਾਰੇ ਦਾ ਅਸੀਂ ਭੋਗ ਪਾ ਦਿੱਤਾ। ਪਰ ਮੈਂ ਸਮਝਦਾ ਹਾਂ ਵੀ ਇਹ ਵੀ ਅਕਾਲ ਪੁਰਖ ਦਾ, ਰੱਬ ਦਾ, ਅੱਲਾਹ ਤਾਲਾ ਦਾ ਇੱਕ ਆਪਣਾ ਕਰਮ ਹੁੰਦਾ ਹੈ ਕਿ ਜਿੱਥੇ, ਔਰ ਇਹ ਬੜਾ ਇੱਕ ਪੁਰਾਣਾ ਸ਼ੇਅਰ ਜਿਹੜਾ ਅਕਸਰ ਮੇਰੀ ਯਾਦ ਦੇ ਵਿੱਚ ਪਿਆ, ਜਿਸ ਨੂੰ ਅਸੀਂ ਬਚਪਨ 'ਚ ਵੀ ਦੁਹਰਾਉਂਦੇ ਸੀ ਆਪਣੀਆਂ ਸਪੀਚਿਸ ਦੇ ਵਿੱਚ ਵੀ, ਕਿ ਮੁਦਈ ਲੱਖ ਬੁਰਾ ਚਾਹੇ
तो क्या होता है, होता वही है जो मंजूर खुदा होता है। सो ਜ਼ਾਹਰ ਹੈ ਵੀ ਰੱਬ ਨੂੰ ਜਿਹੜੀ ਸੱਚ ਦੀ ਨੀਂਹ ਦੇ ਉੱਤੇ ਖੜੀ ਇਹ ਸਿੱਖੀ ਦੀ ਇਮਾਰਤ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਦੇ ਜੀ ਕਿ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਥਾਟ, ਇਹ ਤਹਿਜ਼ੀਬ, ਇਹ ਹੋਂਦ, ਇਸ ਦਾ ਕਿਲਾ ਸੱਚ ਦਾ ਜਿਹੜਾ ਗੁਰੂ ਨਾਨਕ ਦਾ ਅਬਚਲ ਰਾਜ ਹੈ, ਉਸ ਦਾ ਕਿਲਾ ਸੱਚ ਦਾ ਔਰ ਇਹਦੀ ਨੀਂਹ ਸਤਾਣੀ ਬਹੁਤ ਪੁਖਤਾ ਨਹੀਂ ਹੈ। ਤੇ ਜਿਹੜਾ ਸੱਚ ਦਾ ਕਿਲਾ ਔਰ ਪੁਖਤਾ ਨਹੀਂ ਹੁੰਦਾ ਹੈ, ਉਸ ਨੂੰ ਉਹਨਾਂ ਨੂੰ ਜ਼ਾਲਮ ਔਰ ਨੋ ਮੈਟਰ ਕਿੰਨੇ ਕਿੰਨੇ ਤਾਕਤਵਰ ਬਾਦਸ਼ਾਹ ਜਾਂ ਹਕੂਮਤਾਂ ਹੋਣ, ਜਿਹੋ ਜੇ ਅੱਜ ਮੋਦੀ ਰਾਜ ਹੈ ਜਾਂ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਮਝਿਆ ਸੀ ਕਿ ਅਸੀਂ ਅਲਖ ਮਿਟਾ ਦਿੱਤੀ ਹੈ, ਉਹ ਨਾਕਾਮਯਾਬ ਹੁੰਦੇ ਨੇ, ਫੇਲ ਹੁੰਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਡਾਇਸਪੋਰਾ ਸਿੱਖ ਜਿਹੜੇ ਕਿ ਸਿੱਖ ਸਟਰਗਲ ਦੀ ਇਸ ਵੇਲੇ ਹੱਬ ਨੇ, ਬੈਕਬੋਨ ਨੇ, ਪਰ ਇਸ ਦੇ ਨਾਲ ਨਾਲ ਜਿਹੜਾ ਮੈਂ ਅਕਾਲ ਪੁਰਖ ਦਾ ਰਹਿਮਤ ਦਾ ਕਰਮ ਉਹਨਾਂ ਦਾ ਸਮਝਦਾ, ਰੱਬ ਦਾ, ਵਾਹਿਗੁਰੂ ਦਾ, ਉਹ ਸੀ ਇਮਰਾਨ ਖਾਨ ਹੋਰਾਂ ਵੱਲੋਂ ਇਹ ਐਲਾਨਣਾ ਕਿ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਵਾਂਗੇ। ਉਹਨਾਂ ਨੇ ਨਵੰਬਰ 2018 ਦੇ ਵਿੱਚ ਉਸ ਦਾ ਸੰਗੇ ਬੁਨਿਆਦ ਰੱਖਿਆ ਔਰ ਅਸੀਂ ਦੇਖਦੇ ਹਾਂ ਕਿ 10 ਮਹੀਨੇ ਦੇ ਵਿੱਚ ਵੀ ਜੋ ਕੰਪਲੀਟ ਹੋ ਕੇ 9 ਨਵੰਬਰ 2019 ਨੂੰ ਉਹ ਮੁਕੰਮਲ ਹੁੰਦਾ। ਇਹਦੇ ਬਾਵਜੂਦ ਕਿ ਭਾਰਤ ਸਰਕਾਰ ਵੱਲੋਂ ਪੈਰ ਪੈਰ ਦੇ ਉੱਤੇ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ, ਐਸੀਆਂ ਸ਼ਰਤਾਂ ਰੱਖੀਆਂ ਗਈਆਂ ਜਿਹੜੀ ਕਿਸੇ ਵੀ ਸੋਵਰਨ ਮੁਲਕ ਦੇ ਲਈ ਮੰਨਣੀਆਂ ਸੌਖੀਆਂ ਨਹੀਂ ਸੀ। ਪਰ ਮੈਂ ਜਿਵੇਂ ਕਿਹਾ ਵੀ ਇਹ ਇੱਕ ਅਗੰਮੀ ਰੱਬ ਦੇ ਘਰ ਦਾ ਇੱਕ ਆਪਣਾ ਸਿਸਟਮ ਚੱਲ ਰਿਹਾ ਹੁੰਦਾ ਹੈ, ਜਿਹਦੇ ਥੱਲੇ ਜਿੰਨੀਆਂ ਮਰਜ਼ੀ ਰੁਕਾਵਟਾਂ ਹੋਣ ਉਹ ਜਿਹੜਾ ਨਾਕਾਮਯਾਬ ਹੁੰਦੀਆਂ ਨੇ ਉਹਨਾਂ ਦੀਆਂ ਬਦਨੀਤਾਂ ਵਾਲੇ ਲੋਕਾਂ ਦੀਆਂ ਚਾਲਾਂ। ਔਰ ਨਤੀਜੇ ਦੇ ਤੌਰ ਤੇ ਸਿੱਖ ਕੌਮ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਰੈਕਗਨੀਸ਼ਨ ਵੱਲ ਤੁਰੀ ਔਰ 550 ਸਾਲਾ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਪਣੇ ਆਪ ਦੇ ਵਿੱਚ ਹੀ ਇੱਕ ਮਿਰੈਕਲ ਸਾਬਤ ਹੋਇਆ। ਕਰਤਾਰਪੁਰ ਕੋਰੀਡੋਰ ਦਾ ਜਦੋਂ ਇਨੋਗ੍ਰੇਸ਼ਨ ਹੁੰਦੀ ਹੈ 9 ਨਵੰਬਰ 2019 ਨੂੰ, ਚਾਈਨਾ ਦੀ ਫੋਰਨ ਮਿਨਿਸਟਰੀ ਵੈਲਕਮ ਕਰਦੀ ਹੈ, US ਸਟੇਟ ਡਿਪਾਰਟਮੈਂਟ ਦੀ ਬੀਬੀ, ਕੋਈ ਸਵਾਲ ਦਾ ਜਵਾਬ ਨਹੀਂ ਪੱਤਰਕਾਰ ਦਾ ਦਿੱਤਾ, ਆਪਣੇ ਤੌਰ ਦੇ ਉੱਤੇ 1.5-2 ਮਿੰਟ ਦਾ ਉਹਨਾਂ ਦਾ ਵੈਲਕਮਿੰਗ ਮੈਸੇਜ ਹੈ। ਰਸ਼ੀਆ ਦਾ ਐਂਬੈਸਡਰ ਪਾਕਿਸਤਾਨ 'ਚ ਇਸਲਾਮਾਬਾਦ ਦੇ ਸੈਮੀਨਾਰ 'ਚ ਵੈਲਕਮ ਕਰਦੇ ਔਰ ਸਿੱਖ ਸਟਰਗਲ ਵੀ, ਸਿੱਖਾਂ ਦੀ ਹੋਂਦ ਵੀ। ਔਰ ਅਸੀਂ ਦੇਖਦੇ ਹਾਂ ਕਿ ਇਸ ਵਰੇ ਦੇ ਵਿੱਚ ਫਿਰ US ਸੈਂਸਸ ਜਿਹੜੀ 2020 'ਚ ਹੋ ਰਹੀ ਹੈ, ਸਿੱਖਾਂ ਨੂੰ ਐਜ਼ ਏ ਸੈਪਰੇਟ ਐਥਨੀਸਿਟੀ, ਹੁਣ ਐਥਨੀਸਿਟੀ ਵਾਲੇ ਲੋਕ ਤਹਿਜ਼ੀਬ ਵਾਲੇ ਹੁੰਦੇ ਨੇ। ਹੁਣ ਗੱਲ ਸਿਰਫ ਇਹ ਨਹੀਂ ਹੈ ਕਿ ਸਿੱਖ ਧਰਮ ਪੰਜਵਾਂ ਦੁਨੀਆ ਦਾ ਵੱਡਾ ਅਲੱਗਾ ਮਜ਼ਹਬ ਹੈ ਜਿਹਦੀ ਰੈਕਗਨੀਸ਼ਨ ਹੋਈ ਹੈ, ਉਹ ਅਮਰੀਕਾ ਦੀਆਂ ਜਿਹੜੀਆਂ ਨੇ ਉਹ ਸਟੇਟ ਲੈਜਿਸਲੇਚਰਸ ਨੇ ਕੀਤੀ ਹੈ, US ਸੈਨੇਟ ਫੈਡਰਲ ਨੇ ਕੀਤੀ ਹੈ। ਪਰ ਜਦੋਂ ਤੁਸੀਂ ਇੱਕ ਐਥਨੀਸਿਟੀ ਦੇ ਤੌਰ ਤੇ ਸੈਂਸਸ ਦੇ ਵਿੱਚ ਵੀ ਰੈਕਗਨੀਸ਼ਨ ਲੈ ਰਹੇ ਹੋ ਤੇ ਇਹ ਤੁਹਾਡੀ ਤਹਿਜ਼ੀਬ ਹੈ। ਮੁਲਕ ਜਿਹੜੇ ਨੇ ਇਹ ਠੀਕ ਹੈ, ਮੈਂ ਇੱਕ ਪਾਕਿਸਤਾਨੀ ਡਰਾਮੇ ਦਾ ਡਾਇਲੌਗ ਮੈਨੂੰ ਯਾਦ ਆਇਆ, ਉਹਦੇ 'ਚ ਉਦੋਂ ਪਾਕਿਸਤਾਨ ਬਣ ਰਿਹਾ ਸੀ, ਅਜੇ ਆਇਆ ਨਹੀਂ ਸੀ ਸਾਹਮਣੇ, ਤੇ ਕਿਸੇ ਨੇ ਕਿਹਾ ਕਿਹੜੇ ਪਾਕਿਸਤਾਨ ਦੀ ਗੱਲ ਕਰਦੇ ਹੋ, ਅਜੇ ਤਾਂ ਉਹਦਾ ਕੋਈ ਵਜੂਦ ਹੀ ਨਹੀਂ ਹੈ। ਤੇ ਉਹ ਅੱਗੋਂ ਦੂਸਰਾ ਪਾਤਰ ਕਹਿੰਦਾ ਹੈ ਕਿ ਨਕਸ਼ੇ ਪਹਿਲਾਂ ਦਿਲਾਂ 'ਚ ਬਣਦੇ ਨੇ, ਬਿਲਕੁਲ, ਫਿਰ ਜ਼ਮੀਨ ਤੇ ਬਣਦੇ ਨੇ। ਸੋ ਜ਼ਾਹਰ ਹੈ ਕਿ ਇਹ ਜਿਹੜਾ ਸਿੱਖਾਂ ਦਾ ਕੱਲਾ ਡ੍ਰੀਮ ਨਹੀਂ ਹੈ, ਡ੍ਰੀਮਿੰਗ ਤਾਂ ਡੇ ਡ੍ਰੀਮਿੰਗ ਵੀ ਹੁੰਦੀ ਹੈ, ਪਰ ਜਿਹਨੂੰ ਕਦੇ ਇਹਨਾਂ ਦੇ ਜਿਹੜੇ ਨੇ ਉਹ ਯੂਟੋਪੀਆ ਕਹਿੰਦੇ ਸੀ ਕਿ ਇੱਕ ਇਮੇਜਿਨਰੀ ਖਾਬਾਂ 'ਚ ਰਹਿਣ ਵਾਲਾ, ਔਰ ਅੱਜ ਉਹ ਕੌਮ ਜਿਹਨੂੰ ਕਿ ਭਾਰਤੀ ਹਾਕਮ ਮਿਟਾਉਣਾ ਚਾਹੁੰਦੇ ਸੀ, ਉਸ ਦਾ ਸਿਰਫ ਵਜੂਦ ਹੀ ਨਹੀਂ, ਉਹਦੀ ਤਹਿਜ਼ੀਬ ਨੂੰ ਦੁਨੀਆ ਰੈਕਗਨਾਈਜ਼ ਕਰਦੀ ਹੈ। ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਕਿਸ ਕਦਰ ਸਾਡੀ ਪਛਾਣ ਹੋਈ। ਔਰ ਜੇ ਇੰਟਰਨੈਸ਼ਨਲੀ ਕਹਿਣਾ ਹੋਏ, ਜਦੋਂ ਕੋਈ ਪਿੰਡ ਦਾ ਵੱਡਾ ਹੁੰਦਾ ਹੈ ਤੇ ਉਹਨੂੰ ਸਰਪੰਚ ਕਹਿੰਦੇ ਨੇ ਜਾਂ ਚੌਧਰੀ ਕਹਿੰਦੇ ਨੇ ਕਿ ਜੀ ਇਹ ਵਡੇਰਾ ਹੈ, ਤੇ ਜਿਹੜੇ ਦੁਨੀਆ ਦੇ 193 ਦੇਸ਼ਾਂ ਦੀ ਪੰਚਾਇਤ ਹੈ ਉਹਦਾ ਜਿਹੜਾ ਵਡੇਰਾ ਹੈ ਉਹਨੂੰ ਵੱਡਾ ਸਰਪੰਚ ਕਹਿੰਦੇ ਨੇ। ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਅੱਜ ਕੱਲ੍ਹ ਐਂਟੋਨੀਓ ਗੁਟੈਰਸ, ਇਹ ਸੈਕਟਰੀ ਜਨਰਲ ਨੇ, 193 ਦੇਸ਼ ਦੁਨੀਆ ਦੇ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ। ਹੁਣ ਇਹ UN ਦੇ ਸਰਪੰਚ, ਵੱਡੇ ਸੈਕਟਰੀ ਜਨਰਲ, ਉਹ 4 ਰੋਜ਼ਾ ਪਾਕਿਸਤਾਨ ਦੇ ਦੌਰੇ ਤੇ ਗਏ ਹੋਏ ਨੇ। ਉਹਨਾਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ
ਜਿਹੜੇ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੇ ਹੁਣ UN ਦੇ ਵਿੱਚ, ਮੁਨੀਰ ਅਕਰਮ, ਇੱਕ ਵਾਰ ਮੈਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਹੜੇ ਪਹਿਲਾਂ ਜਿਹੜੇ ਤਾਇਨਾਤ ਸੀ, ਫਿਰ ਇਹਨਾਂ ਦੀ ਆਪਣੀ ਸਰਵਿਸ ਪੂਰੀ ਕਰ ਲਈ ਸੀ, ਕੁਆਇਟ ਐਲਡਰਲੀ ਨੇ, ਪਰ ਹੁਣ ਦੁਬਾਰਾ ਇਮਰਾਨ ਖਾਨ ਹਕੂਮਤ ਨੇ ਉਹਨਾਂ ਨੂੰ UN ਸੈਕਟਰੀ ਜਨਰਲ ਬਣਾਇਆ, ਔਰ ਉਹ ਸਾਰੇ ਤੌਰ ਤਰੀਕੇ ਵੀ ਸਮਝਦੇ ਨੇ ਕਿ ਇਸ ਦੌਰੇ ਨੂੰ ਈਵਨ ਪਲਾਨ ਜਿਸ ਅੰਦਾਜ਼ ਕੀਤਾ ਗਿਆ 4 ਰੋਜ਼ਾ ਦੌਰਾ ਉਹਨਾਂ ਦਾ, ਜਿਹਦੇ 'ਚ ਉਹਨਾਂ ਨੇ, ਕਿਉਂਕਿ ਜਿਵੇਂ ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਇੱਕ ਚੀਜ਼ ਡਿਸਕਸ ਕੀਤਾ ਸੀ ਕਿ ਪਾਕਿਸਤਾਨ ਨੇ ਇਹਨਾਂ ਵਰ੍ਹਿਆਂ 4 ਦਹਾਕਿਆਂ 'ਚ 3 ਮਿਲੀਅਨ ਤੋਂ 6 ਮਿਲੀਅਨ ਤੱਕ ਰੈਫਿਊਜੀਜ਼ ਨੂੰ ਸ਼ੈਲਟਰ ਦਿੱਤੀ, ਔਰ ਕਦੇ ਕੋਈ ਇਹ ਵੀ ਨਹੀਂ ਹੈ ਵੀ ਲੋਕਾਂ ਨੇ ਕੋਈ ਪ੍ਰੋਟੈਸਟ ਕੀਤਾ। ਹਾਲਾਂ ਇਨੀਸ਼ੀਅਲੀ ਜਦੋਂ ਰੈਫਿਊਜੀ ਆਏ ਨੇ, ਲੋਕਾਂ ਨੇ ਆਪਣੇ ਘਰਾਂ ਦੇ ਬਰਤਨ ਔਰ ਦੂਸਰੀਆਂ ਲੋੜ ਵਾਲੀਆਂ ਚੀਜ਼ਾਂ ਵੀ ਦਿੱਤੀਆਂ। ਇਸ ਦੇ ਉਲਟ ਬੇਸ਼ੱਕ ਯੂਰਪ ਜਾਂ ਨਾਰਥ ਅਮਰੀਕਾ ਅਸੀਂ ਅਸਾਈਲਮ ਵਾਲੇ ਮੁਲਕ ਦੇਖਦੇ ਹਾਂ, ਬਹੁਤ ਸਾਰੇ ਸਾਡੇ ਭਰਾ ਭੈਣਾਂ ਸੈਟਲ ਹੋਏ ਨੇ, ਪਰ ਅਸੀਂ ਦੇਖਦੇ ਹਾਂ ਕਿ ਮਿਡਲ ਈਸਟ ਜਦੋਂ ਕ੍ਰਾਈਸਿਸ ਹੋਇਆ, ਸੀਰੀਆ ਦਾ ਹੋਏ ਜਾਂ ਬਾਅਦ ਦੇ ਵਿੱਚ ਲੀਬੀਆ ਔਰ ਸਾਰੇ, ਤੇ ਜਦੋਂ ਰੈਫਿਊਜੀਜ਼ ਦਾ ਇਨਫਲਕਸ ਯੂਰਪ ਵੱਲ ਹੋਇਆ ਤੇ ਕਿਵੇਂ ਕਿੰਨੇ ਮੁਲਕਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ, ਲੈ ਦੇ ਕੇ ਟਰਕੀ ਨੇ ਖੋਲੇ ਜਾਂ ਜਰਮਨ ਨੂੰ ਇਹ ਕ੍ਰੈਡਿਟ ਜਾਂਦਾ। ਸੋ ਕੁੱਲ ਮਿਲਾ ਕੇ ਕਿਸ ਕਿਸਮ ਦੀ ਜਿਹੜੀ ਹੈ ਉਹ ਨਫ਼ਰਤ ਯੂਰਪ ਦੇ ਵਿੱਚ ਆਈ ਸਾਰੇ ਹੀ ਇਸਲਾਮਿਕ ਵਰਲਡ ਦੇ ਲਈ, ਔਰ ਇਸਲਾਮੋਫੋਬੀਆ ਜਿਹੜਾ ਕਿ ਪੂਰਾ ਅਰੂਜ ਦੇ ਉੱਤੇ ਹੈ ਅੱਜ ਵੀ। ਲੇਕਿਨ ਇਸ ਦੇ ਉਲਟ ਪਾਕਿਸਤਾਨ ਨੇ ਇਸ ਨੂੰ ਕਿਵੇਂ ਟੈਕਲ ਕੀਤਾ, ਇਹਦੇ ਬਾਵਜੂਦ ਕਿ ਦੋਨੋਂ ਫਰੰਟਸ ਦੇ ਉੱਤੇ ਚੈਲੰਜ ਸੀ। ਅਫਗਾਨਿਸਤਾਨ ਦੇ ਵਿੱਚ ਸੋਵੀਅਤ ਇਨਵੇਜਨ, ਫਿਰ 9/11 ਤੋਂ ਬਾਅਦ ਇਧਰੋਂ ਭਾਰਤ ਦੀਆਂ ਸਾਜ਼ਿਸ਼ਾਂ ਵਿਦਨ ਕੰਟਰੀ ਪਾਕਿਸਤਾਨ ਦੇ, ਕਿਸ ਕਿਸਮ ਦਾ ਜਿਹੜੀ ਹੈ ਦਹਿਸ਼ਤਗਰਦੀ, ਕੁਲਭੂਸ਼ਣ ਯਾਦਵ ਵਰਗੇ ਏਜੰਟ, ਬੰਬ ਬਲਾਸਟ, ਔਰ ਉਹ ਸਵਾਤ ਵੈਲੀ ਹੋਏ, ਖੈਬਰ ਪਖਤੂਨਖਵਾ ਹੋਏ, ਬਲੋਚਿਸਤਾਨ 'ਚ ਇਹਨਾਂ ਨੇ ਕਿਵੇਂ ਖੜਾ ਕੀਤਾ। ਔਰ ਇਹ ਨਹੀਂ ਹੈ ਵੀ ਅਜੇ ਹਟੇ ਨੇ, ਕਿਉਂਕਿ ਜਿਉਂ ਹੀ UN ਸੈਕਟਰੀ ਜਨਰਲ ਦਾ 4 ਰੋਜ਼ਾ ਦੌਰਾ ਚੱਲ ਰਿਹਾ ਹੈ, ਬਲੋਚਿਸਤਾਨ ਦੇ ਕੋਇਟਾ ਸ਼ਹਿਰ 'ਚ ਕੱਲ ਇੱਕ ਆਤਮਘਾਤੀ ਬੰਬ ਧਮਾਕੇ ਦੇ ਵਿੱਚ 10 ਬੰਦੇ ਮਾਰੇ ਗਏ ਪੁਲਿਸ ਗੱਡੀ ਨੂੰ ਟਾਰਗੇਟ ਕਰਕੇ। ਸੋ ਕਿਉਂਕਿ ਇਸ ਵੇਲੇ ਪਾਕਿਸਤਾਨ ਇੱਕ ਬਿਲਕੁਲ ਹਰ ਲਿਹਾਜ਼ ਨਾਲ, ਇਹ ਪਾਕਿਸਤਾਨ ਦੀ ਫੌਜ, ਉਹਨਾਂ ਦੀ ਪੁਲਿਸ, ਉਹਨਾਂ ਦੇ ਰੇਂਜਰਸ, ਉਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਦਹਿਸ਼ਤਗਰਦੀ ਦੇ ਉੱਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ। ਕੋਈ ਘਟਨਾਵਾਂ ਪਿਛਲੇ ਪੀਰੀਅਡ 'ਚ ਨਹੀਂ ਨੇ, ਔਰ ਇਹ ਸਾਰਾ ਹੀ ਖੈਬਰ ਪਖਤੂਨਖਵਾ ਔਰ ਉਹਦੇ ਨਾਲ ਰਲਦਾ ਜਿਹੜਾ ਏਜੰਸੀ ਏਰੀਆ ਸੀ, ਜਿਹੜਾ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਹੈ, ਉੱਥੇ ਹੁਣ ਨਾ ਸਿਰਫ ਅਮਨ ਅਮਾਨ ਹੈ। ਮੈਂ ਇੱਕ ਸਟੋਰੀ ਦੇਖ ਰਿਹਾ ਸੀ ਕਿ ਬਲੋਚਿਸਤਾਨ ਦੇ ਬਹੁਤ ਸਾਰੇ ਏਰੀਏ 'ਚ, ਜਿੱਥੇ ਬਹੁਤ ਘੱਟ ਸਾਡੇ ਲੋਕਾਂ ਨੂੰ ਵੀ ਪਤਾ ਹੋਏਗਾ ਕਿ ਜਿਹੜੀ ਰਬਾਬ ਦੀ ਗੱਲ ਅਸੀਂ ਕਰਦੇ ਹਾਂ, ਗੁਰੂ ਨਾਨਕ ਸਾਹਿਬ ਜਿਹਦੇ ਨਾਲ ਭਾਈ ਮਰਦਾਨਾ ਉਹਨਾਂ ਦੇ ਸਾਥੀ ਰਬਾਬੀ ਨੇ, ਰਬਾਬ ਦੀ ਕਾਰਡ ਜਿਹੜੀ ਹੈ ਉਹ ਪਸ਼ਤੋ ਲੋਕਾਂ ਨੇ ਕੱਢੀ ਹੋਈ ਹੈ। ਅੱਜ ਵੀ ਉੱਥੇ ਜਦੋਂ ਉਹਨਾਂ ਦਾ ਪਸ਼ਤੋ ਮਿਊਜ਼ਿਕ ਜਾਂ ਪਸ਼ਤੋ ਗੀਤ ਜਾਂ ਉਹਨਾਂ ਦਾ ਫੋਕਲੋਰ ਹੁੰਦਾ ਹੈ, ਤਾਂ ਉੱਥੇ ਅਜੇ ਵੀ ਹੱਥ ਨਾਲ ਰਬਾਬ ਬਣਾਉਣ ਵਾਲੇ ਲੋਕ, ਜਿਹੜੇ ਕਿ ਜਦੋਂ ਦਹਿਸ਼ਤਗਰਦੀ ਦਾ ਦੌਰ ਸੀ ਉਸ ਪੀਰੀਅਡ ਦੇ ਵਿੱਚ ਉਹ ਮਿਊਜ਼ਿਕ ਦੇ ਉੱਤੇ ਵੀ ਪਾਬੰਦੀ ਦੇ ਨਾਂ ਥੱਲੇ ਬਹੁਤ ਕੁਝ ਐਸਾ ਹੋ ਰਿਹਾ ਸੀ। ਹੁਣ ਉਹ ਸਾਰੀ ਰਿਵਾਈਵਲ ਵੱਲ ਤੁਰੀ ਹੈ, ਰਬਾਬਾਂ ਵੀ ਬਣ ਰਹੀਆਂ ਨੇ, ਲੋਕ ਵਾਪਸ ਆਪਣੀ ਓਰੀਜਨਲ ਰੂਟਸ, ਕਿਉਂਕਿ ਮਜ਼ਹਬ ਦਾ ਇੱਕ ਆਪਣਾ ਮੁਕਾਮ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਇੱਕ ਜਿਹੜਾ ਤਹਿਜ਼ੀਬ ਨਾਲ ਜੁੜਿਆ ਹੋਇਆ ਕੁਝ ਪਾਰਟ ਹੁੰਦਾ ਹੈ, ਫੋਕਲੋਰ ਲੋਕਾਂ ਦੇ ਵਿੱਚ। ਹੁਣ ਪੰਜਾਬ ਦੇ ਵਿੱਚ ਵੀ ਜੇ ਅਸੀਂ ਦੇਖੀਏ, ਦੋਨਾਂ ਪੰਜਾਬਾਂ ਦੇ ਵਿੱਚ ਇੱਕ ਪਾਸੇ ਇੱਕ ਤਹਿਜ਼ੀਬ ਦੀ ਗੱਲ ਹੈ, ਪਰ ਜੇ ਹੁਣ ਤੁਸੀਂ ਜਿਹੜੇ ਪੰਜਾਬੀ ਵਿਆਹਾਂ ਦੇ ਉੱਤੇ ਗਾਏ ਜਾਂਦੇ ਮਾਵਾਂ ਧੀਆਂ ਮਿਲਣ ਲੱਗੀਆਂ, ਜਾਂ ਕਿੰਨੇ ਲੋਕ ਗੀਤ ਉਹ ਨੂਰ ਜਹਾਂ ਨੇ ਗਾਏ ਜਾਂ ਸੁਰਿੰਦਰ ਕੌਰ ਨੇ ਗਾਏ ਜਾਂ ਅੱਜ ਕੋਈ ਹੋਰ ਗਾ ਰਿਹਾ, ਉਹਨਾਂ ਦਾ ਲਿਖਾਰੀ ਕੌਣ ਹੈ ਕਿਸੇ ਨੂੰ ਪਤਾ ਹੀ ਨਹੀਂ ਹੈ। ਸਦੀਆਂ ਤੋਂ ਚੱਲ ਰਹੇ ਨੇ, ਪਰ ਅੱਜ ਵੀ ਜਿਉਂ ਹੀ ਉਹ ਢੋਲਕੀ ਦੇ ਉਸ ਜਿਹੜਾ ਢੋਲਕੀ ਵੱਜਦੀ ਹੈ ਤੇ ਉਹਦੇ ਨਾਲ ਜਦੋਂ ਆਵਾਜ਼ ਨਿਕਲਦੀ ਹੈ, ਤੁਸੀਂ ਸਦੀਆਂ ਦੇ ਉਸ ਪੰਜਾਬ ਨੂੰ ਦੇਖ ਸਕਦੇ ਹੋ, ਕਿਉਂਕਿ ਉਹ ਤਹਿਜ਼ੀਬ ਸੀ। ਜਦੋਂ ਅਜੇ ਮਜ਼ਹਬਾਂ ਦੀ ਆਪਣੀ ਹੋਂਦ ਨਹੀਂ ਵੀ ਸੀ, ਉਦੋਂ ਵੀ ਉਹ ਇਹੀ ਕੁਝ ਚੱਲਦਾ ਸੀ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜਿਹੜਾ ਲੱਚਰਪੁਣਾ ਹੈ ਜਾਂ ਬਦ ਤਹਿਜ਼ੀਬੀ ਹੈ ਉਸ ਨੂੰ ਕਦੇ ਵੀ ਐਨਕਰੇਜ ਕਰੀਏ ਜਾਂ ਉਸ, ਪਰ ਮੈਂ ਇਸ ਹਵਾਲੇ ਨਾਲ ਗੱਲ ਕਰ ਰਿਹਾ ਕਿ ਇੱਕ ਨਾਰਮਲ ਲਾਈਫ ਸਟਾਈਲ ਹੁੰਦਾ ਹੈ, ਔਰ ਮਜ਼ਹਬ ਸਾਨੂੰ ਤਹਿਜ਼ੀਬ ਸਿਖਾਉਂਦਾ ਹੈ, ਡਿਸਿਪਲਿਨ ਦਿੰਦਾ ਹੈ। ਪਰ ਬਹੁਤ ਵਾਰ ਜਦੋਂ ਇਹ ਕੱਟੜ ਕਿਸਮ ਦੇ ਲੋਕਾਂ ਦੇ, ਜਿਹੜੇ ਖੁਦ ਜਿਨ੍ਹਾਂ ਦੀ ਜ਼ਿੰਦਗੀ 'ਚ ਮਜ਼ਹਬ ਨਹੀਂ ਹੁੰਦਾ, ਮਜ਼ਹਬ ਤਾਂ ਪਿਆਰ ਦਾ ਨਾਂ ਹੈ, ਉਹ ਨਫ਼ਰਤ ਔਰ ਦੂਸਰਾ ਕਰਦੇ ਨੇ। ਸੋ ਉਹ ਸਾਰਾ ਮਾਹੌਲ ਅੱਜ ਪਾਕਿਸਤਾਨ ਵਾਪਸ ਆਪਣੀ ਇਹੀ ਨਹੀਂ ਨਾਰਮੈਲਸੀ 'ਚ, ਅੱਜ ਜਿਹੜੀਆਂ ਦੁਨੀਆ ਦੀਆਂ ਉਹ ਇੰਸਟੀਟਿਊਸ਼ਨਸ ਜਾਂ ਉਹ ਮੈਗਜ਼ੀਨਸ ਜਾਂ ਉਹ ਗਰੁੱਪ ਜਿਹੜੇ
ਵਰਲਡ ਟੂਰਿਜ਼ਮ ਨੂੰ ਐਨਕਰੇਜ ਕਰਦੇ ਨੇ, ਉਹ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਦੇ ਉੱਤੇ ਬੈਸਟ ਫॉर ਦਾ ਟੂਰਿਜ਼ਮ ਨੰਬਰ 1 ਜਾਂ ਨੰਬਰ 2 ਤੇ ਰੱਖਦੇ ਨੇ। ਜੀ ਕਿਉਂਕਿ ਇਹ ਵੀ ਇੱਕ ਜਿਹੜਾ ਤੁਹਾਡਾ ਡ੍ਰੀਮ ਹੁੰਦਾ ਹੈ, ਜਦੋਂ ਇਸ ਕਿਸਮ ਦੇ ਰੂਲਰਸ ਆਉਂਦੇ ਨੇ, ਉਹ ਦੇਖਦੇ ਨੇ ਕਿ ਵੀ ਤੁਸੀਂ ਆਪਣੇ ਮੁਲਕ ਦੇ ਜਿਹੜਾ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕਿਵੇਂ ਅਪ ਲਿਜਾਣਾ ਹੈ, ਬਿਲਕੁਲ ਪਾਕਿਸਤਾਨ ਨੂੰ ਕਿਵੇਂ ਇਹਨਾਂ ਸਾਰੇ ਵਰ੍ਹਿਆਂ 'ਚ ਭਾਰਤ ਨੇ, ਅਮਰੀਕਾ ਨੇ ਆਪਣੇ ਹਿੱਤਾਂ ਦੇ ਲਈ ਐਪੀ ਸੈਂਟਰ ਆਫ ਟੈਰਰਿਜ਼ਮ ਬਣਾਇਆ, ਅਦਰ ਵੇ ਰਾਉਂਡ ਖੜਾ ਕੀਤਾ। ਸੋ ਇਹ ਸਾਰੇ ਦਾ ਤੇ ਅੱਜ ਬਰਕਸ ਪਾਕਿਸਤਾਨ ਵਰਲਡ ਦੇ ਟੂਰਿਸਟ ਲਈ ਵੀ ਇੱਕ ਅਟਰੈਕਟਿਵ ਸਪਾਟ ਹੈ। ਔਰ ਇਸ ਦੇ ਨਾਲ ਨਾਲ ਈਵਨ ਧਾਰਮਿਕ ਟੋਲਰੈਂਸ, ਜਦੋਂ ਅਸੀਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦੇ ਹਾਂ, ਜਿੱਥੇ 72 ਸਾਲ ਦੀਆਂ ਦੁਆਵਾਂ ਨੇ, ਅਰਦਾਸਾਂ ਨੇ ਸਿੱਖ ਕੌਮ ਦੀਆਂ, ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੇ ਲਈ ਵੀ ਇਹ ਇੱਕ ਜਿਹਨੂੰ ਅਸੀਂ ਵਰਦਾਨ ਕਹਿੰਦੇ ਹਾਂ, ਫੇਵਰ ਰੱਬ ਦੀ, ਉਹ ਬਣ ਕੇ ਆਇਆ ਕਿ ਜੇ ਹੁਣ 4 ਰੋਜ਼ਾ ਇਸ ਆਪਣੇ ਦੌਰੇ ਦੌਰਾਨ ਸੈਕਟਰੀ ਜਨਰਲ ਰੈਫਿਊਜੀ ਕਨਵੈਨਸ਼ਨ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਐਡਰੈਸ ਕਰ ਰਹੇ ਨੇ, ਉਹਨਾਂ ਦੇ ਫੋਰਨ ਮਿਨਿਸਟਰ ਦੇ ਨਾਲ ਔਰ ਸਾਰਿਆਂ ਦੇ ਨਾਲ ਮੁਲਾਕਾਤਾਂ ਨੇ, ਉੱਥੇ ਉਹਨਾਂ ਦੇ ਦੌਰੇ 'ਚ ਕਰਤਾਰਪੁਰ ਦਰਬਾਰ ਸਾਹਿਬ ਦੇ ਦਰਸ਼ਨ ਵੀ ਸ਼ਾਮਲ ਨੇ, ਜਿਹਦੀ ਜਦੋਂ ਡਿਟੇਲ ਇੱਕ ਅੱਧੇ ਦਿਨ 'ਚ ਆਏਗੀ ਅਸੀਂ ਉਹ ਡਿਸਕਸ ਵੀ ਕਰਾਂਗੇ। ਲੇਕਿਨ ਇਸ ਸਾਰੇ ਪੀਰੀਅਡ 'ਚ ਜਿੱਥੇ ਉਹਨਾਂ ਨੇ ਤਾਰੀਫ ਕੀਤੀ ਪਾਕਿਸਤਾਨ ਦੀ, ਕਿ ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਜਦੋਂ ਹੁਣ ਜਿਹੜੀ ਯੂਨਾਈਟਿਡ ਨੇਸ਼ਨਸ ਹੈ, ਉਹਨਾਂ ਦੀ ਆਪਣੀ ਫੌਜ ਤਾਂ ਨਹੀਂ ਹੈ UN ਬਾਡੀ ਦੀ, ਪਰ ਉਹਨਾਂ ਦੀ ਪੀਸ ਕੀਪਿੰਗ ਫੋਰਸ ਹੈ, ਔਰ ਉਸ ਪੀਸ ਕੀਪਿੰਗ ਫੋਰਸ 'ਚ ਬਹੁਤ ਸਾਰੇ ਦੇਸ਼ ਆਪਣੀ ਫੌਜ ਨੂੰ ਜਿਹੜਾ ਉਹ ਭੇਜਦੇ ਨੇ। ਹਾਲਾਂਕਿ ਉਹਨਾਂ ਨੂੰ ਪੇ UN ਕਰਦੀ ਹੈ, UN ਦਾ ਆਪਣਾ 6-7 ਬਿਲੀਅਨ ਡਾਲਰ ਦਾ ਬਜਟ ਹੈ, ਪਰ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਟਰਬਲਡ ਸਪੌਟਸ ਰਹੇ ਨੇ, ਉਹ ਰਵਾਂਡਾ ਹੋਏ, ਸੁਡਾਨ ਹੋਏ, ਔਰ ਈਵਨ ਇੰਡੀਆ 'ਚ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਦੋਨੋਂ ਪਾਸੇ ਕਸ਼ਮੀਰ, ਜਿਹੜਾ ਜਿਸ ਅੰਦਾਜ਼ ਭਾਰਤ ਨੇ 5 ਅਗਸਤ ਨੂੰ ਆਈਨੀ ਗੁੰਡਾਗਰਦੀ ਕਰਕੇ ਇਸ ਮਸਲੇ ਦੇ ਖਤਮ ਹੋਣ ਦੀ ਗੱਲ ਕੀਤੀ, ਇਹਦੇ ਉਲਟ ਦੋਨੋਂ ਪਾਸੇ ਉਹਨਾਂ ਦੀ ਜਿਹੜੀ ਹੈ ਮਿਲਟਰੀ ਆਬਜ਼ਰਵਰਸ ਨੇ, ਉਹਨਾਂ ਦੀਆਂ UN ਦੇ ਅੱਜ ਵੀ ਨੇ ਬੈਠੇ ਹੋਏ, ਪਾਕਿਸਤਾਨ 'ਚ ਵੀ, ਦੂਸਰੇ ਪਾਸੇ ਵੀ। ਸੋ ਇਸ ਦੇ ਨਾਲ ਨਾਲ ਜਿੱਥੇ ਟਰਬਲਡ ਥਾਵਾਂ ਵੀ ਹੁੰਦੀਆਂ ਰਹੀਆਂ ਨੇ, ਜਿੱਥੇ ਦੋ ਧਿਰਾਂ ਲੜ ਰਹੀਆਂ, ਗੁਰਿਲੇ ਲੜ ਰਹੇ ਨੇ, UN ਆਪਣੀ ਪੀਸ ਕੀਪਿੰਗ ਫੋਰਸ ਉੱਥੇ ਤਾਇਨਾਤ ਕਰਦਾ ਹੈ, ਔਰ ਪਾਕਿਸਤਾਨ ਦਾ 6ਵਾਂ ਨੰਬਰ ਹੈ ਜਿਹਦੇ 'ਚ ਸਾਰੇ ਪੀਰੀਅਡ 'ਚ ਜਿਹੜੇ ਜਵਾਨ ਉਹ ਮਾਰੇ ਵੀ ਜਾਂਦੇ ਨੇ, ਦੋਨੋਂ ਪਾਸਿਓਂ ਮਾਰੇ ਜਾਂਦੇ ਨੇ, ਜਿਹੜੇ ਕ੍ਰਾਸ ਫਾਇਰ 'ਚ, ਹਾਲਾਂਕਿ ਉਹ ਖੁਦ ਕਿਸੇ ਧਿਰ ਨਾਲ ਨਹੀਂ ਖਲੋਤੇ ਹੁੰਦੇ, ਉਹਨਾਂ ਦਾ ਮਕਸਦ ਪੀਸ ਹੁੰਦਾ ਹੈ, ਲੇਕਿਨ ਉਹਨਾਂ ਧਿਰਾਂ ਦੀ ਲੜਾਈ ਜਦੋਂ ਅਸੀਂ ਖਲੋਤੇ ਵੀ ਉਹ ਮਾਰੇ ਜਾਂਦੇ ਨੇ। ਸੋ UN ਸੈਕਟਰੀ ਜਨਰਲ ਨੇ ਇਸ ਗੱਲ ਦੀ ਬੜੀ ਤਾਰੀਫ ਕੀਤੀ ਕਿ ਪਾਕਿਸਤਾਨ ਨੇ ਇੰਨੀ ਵੱਡੀ ਕੰਟਰੀਬਿਊਸ਼ਨ ਵਰਲਡ ਪੀਸ ਲਈ ਪਿਛਲੇ 72 ਸਾਲ 'ਚ ਕੀਤੀ ਹੈ। ਫਿਰ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਸਾਹਿਬ ਦੇ ਹਵਾਲੇ ਨਾਲ ਜਿਹੜਾ ਪਾਕਿਸਤਾਨ ਦਾ ਇਹ ਇਨੀਸ਼ੀਏਟਿਵ ਹੈ, ਉਸ ਨੂੰ UN ਜਿਹੜਾ ਸੈਕਟਰੀ ਜਨਰਲ ਨੇ ਕਿਹਾ, ਕਾਲਿੰਗ ਦਾ ਕਰਤਾਰਪੁਰ ਇਨੀਸ਼ੀਏਟਿਵ a symbol of interfaith harmony, a unique experiment in cross-border ties. The UN chief said that the opening of corridor showed Pakistan's commitment to peace. ਹੁਣ ਇਹੀ ਨਹੀਂ ਕਿ ਕਰਤਾਰਪੁਰ ਕੋਰੀਡੋਰ ਨੇ ਸਿੱਖਾਂ ਦੀਆਂ ਜਿਹੜੀਆਂ ਨੇ ਉਹ ਅਰਦਾਸਾਂ ਉਹ ਸੁਣੀਆਂ ਔਰ ਮੁਕੰਮਲ ਹੋਈਆਂ, ਇਹ ਪਾਕਿਸਤਾਨ ਦੇ ਲਈ ਵੀ ਇੱਕ ਬੂਨ ਬਣਿਆ ਕਿ UN ਸੈਕਟਰੀ ਜਨਰਲ ਪਾਕਿਸਤਾਨ ਦੀ ਸੋਇਲ ਤੇ ਖਲੋ ਕੇ ਕਹਿ ਰਿਹਾ ਹੈ ਕਿ ਸਿੰਬਲ ਆਫ ਇੰਟਰਫੇਥ ਹਾਰਮਨੀ। ਸੋ ਕੱਲੀ ਇੱਕ ਬਿਲਡਿੰਗ ਸਿੰਬਲ ਨਹੀਂ ਹੈ, ਅਸੀਂ ਦੇਖਦੇ ਹਾਂ ਜਿਹੜੇ ਹਜ਼ਾਰਾਂ ਸਿੱਖ ਰੋਜ਼ਾਨਾ ਡਾਇਸਪੋਰਾ ਚੋਂ ਵੀ ਔਰ ਉਧਰੋਂ ਵੀ ਕਰਤਾਰਪੁਰ ਕੋਰੀਡੋਰ ਰਾਹੀਂ ਆ ਰਹੇ ਨੇ, ਉਹਨਾਂ 'ਚ ਕਿੰਨੀ ਵੱਡੀ ਤਬਦੀਲੀ ਹੈ, ਕਿੰਨਾ ਵੱਡਾ। ਪਿਛਲੇ ਕੁਝ ਦਿਨ ਪਹਿਲਾਂ ਤੋਂ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੜੀ ਘੁੰਮਦੀ ਰਹੀ ਕਿ ਕਿਵੇਂ ਦੋ ਬੀਬੀਆਂ ਜਿਹੜੀਆਂ ਭੈਣਾਂ 72 ਸਾਲ ਪਹਿਲਾਂ 47 ਦੇ ਵਿੱਚ ਸੈਪਰੇਟ ਹੋਈਆਂ, ਉਹ ਕਿਵੇਂ ਇਸ ਕਰਤਾਰਪੁਰ ਕੋਰੀਡੋਰ ਦੇ ਖੁੱਲਣ ਤੋਂ ਬਾਅਦ ਉਹ ਮਾਤਾ ਇਧਰੋਂ ਆਈ ਹੈ, ਉਧਰੋਂ ਆਈ ਹੈ, ਉਹ ਚੁੱਪ ਜਿਹੀ ਵੀਡੀਓ ਹੈ, ਉਹਦੇ ਤੁਹਾਨੂੰ ਕੋਈ ਆਵਾਜ਼ ਨਹੀਂ ਸੁਣਦੀ, ਪਰ ਸਾਰਾ ਕੁਝ ਸਮਝ ਆ ਰਿਹਾ, ਤੁਸੀਂ ਦੇਖ ਸਕਦੇ ਹੋ। ਤੁਸੀਂ ਉਹ ਜਿਹੜਾ ਇੱਕ ਸਟੈਪ ਜਿਹੜੇ ਕਿੱਥੇ ਉਹ 3 ਕਦਮ ਤੁਰ ਕੇ ਜੇ ਇੱਕ ਭੈਣ ਮਿਲਦੀ ਹੈ ਤੇ ਉਹ 3 ਕਦਮ 72 ਸਾਲ ਦਾ ਸਮਾਂ ਲਿਆ, ਜਿਵੇਂ ਟਾਈਮ ਫਰੀਜ਼ ਹੋ ਗਿਆ ਹੋਇਆ, ਔਰ ਉਹ ਜਿਹੜਾ ਫਰੋਜ਼ਨ ਟਾਈਮ ਹੈ ਉਹਨੂੰ ਕਿਵੇਂ ਮੈਲਟ ਕੀਤਾ ਇਮਰਾਨ ਖਾਨ ਦੀ ਹਕੂਮਤ ਨੇ, ਜਨਰਲ ਬਾਜਵਾ ਦੇ ਇਨੀਸ਼ੀਏਟਿਵ ਨੇ। ਇਹ ਹੈ ਜਿਹੜੀ ਰੀਅਲ ਹਿਸਟਰੀ। ਜਦੋਂ ਅਸੀਂ ਲਿਵਿੰਗ ਮੋਨੂਮੈਂਟ ਦੀ ਗੱਲ ਕਰਦੇ ਹਾਂ, ਕਰਤਾਰਪੁਰ ਸਿਰਫ ਇੱਕ 800 ਏਕੜ 'ਚ ਬਣਿਆ ਇੱਕ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ, ਜਾਂ ਸੰਗਮਰਮਰ ਦਾ
ਆਲੇ ਦੁਆਲੇ ਥੱਪਿਆ ਹੋਣਾ ਨਹੀਂ ਹੈ। ਇਹ ਲਿਵਿੰਗ ਜਿਹੜੀ ਹੈ ਉਹ ਮੋਨੂਮੈਂਟ ਹੈ। ਜਿਸ ਲਿਵਿੰਗ ਜਿਹੜਾ ਮੋਨੂਮੈਂਟ ਹੈ ਉਹਨੇ 72 ਸਾਲ ਦੀ ਜਿਹੜੀ ਫਰੀਜ਼ਿੰਗ ਸੀ, ਜਿੱਥੇ ਵਕਤ ਫਰੀਜ਼ ਹੋ ਗਿਆ ਸੀ 47 ਤੋਂ ਬਾਅਦ ਟੁੱਟ ਗਏ, ਵਕਤ ਫਰੀਜ਼ ਹੋ ਗਿਆ। ਔਰ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਜਿਹੜੀ ਪਿਛਲੇ ਦਿਨਾਂ 'ਚ ਕਾਫੀ ਘੁੰਮੀ ਚਾਰ ਚਫੇਰੇ। LA ਦੇ ਡਾਕਟਰ ਅਮਰਜੀਤ ਸਿੰਘ ਮਰਵਾ ਜਿਹੜਾ ਵੱਡੇ ਡੈਂਟਿਸਟ ਨੇ, 40-45 ਸਾਲ ਪਹਿਲਾਂ ਆਏ, ਇਹਨਾਂ ਦਾ ਸੰਬੰਧ ਕੋਟ ਕਪੂਰਾ ਨਾਲ ਹੈ। ਡਾਕਟਰ ਚੰਦਾ ਸਿੰਘ ਇਹਨਾਂ ਦੇ ਫਾਦਰ ਸੀ। ਔਰ ਕੁਝ ਦੇਰ ਪਹਿਲਾਂ ਕੋਈ ਇਸ ਕਿਸਮ ਦੀ ਵੀਡੀਓ ਜਿੱਥੇ ਇੱਕ ਬੀਬੀ ਪਾਕਿਸਤਾਨ ਦੇ ਵਿੱਚ ਮਾਤਾ ਜਿਹੜੀ ਕਹਿ ਰਹੀ ਹੈ ਜੀ ਮੈਂ ਫਲਾਂ ਪਰਿਵਾਰ ਨਾਲ ਹੈ ਔਰ ਅਸੀਂ ਕੋਟ ਕਪੂਰੇ ਦੇ ਵਿੱਚ ਇਵੇਂ ਸੀ, ਡਾਕਟਰ ਚੰਦਾ ਸਿੰਘ ਭਰਾ ਬਣੇ ਹੋਏ ਸੀ ਔਰ ਕਿਵੇਂ ਜੇਲ੍ਹ ਦੇ ਵਿੱਚ ਸੀ। ਉੱਥੇ ਹੀ ਜੇਲ੍ਹ 'ਚ ਗਿਆਨੀ ਜ਼ੈਲ ਸਿੰਘ ਜਿਹੜਾ ਬਾਅਦ ਚੀਫ ਮਿਨਿਸਟਰ ਵੀ ਬਣਿਆ, ਪੰਜਾਬ ਦਾ ਪ੍ਰੈਜ਼ੀਡੈਂਟ ਵੀ ਬਣਿਆ, ਉਹ ਵੀ ਸੀ। ਉਹਨੇ 10 ਸਿਪਾਰੇ ਜਿਹੜੇ ਨੇ ਕੁਰਾਨ ਸ਼ਰੀਫ ਦੇ ਵੀ ਸਿੱਖੇ ਜੇਲ੍ਹ 'ਚ ਹੁੰਦੇ ਆ, ਕਿਉਂਕਿ ਸਾਡੇ ਵੀ ਜਿਹੜੇ ਨੇ ਜੇਲ੍ਹ 'ਚ ਸੀ ਇਹ ਫਰੀडम ਮੂਵਮੈਂਟ ਅੰਗਰੇਜ਼ਾਂ ਦੇ ਖਿਲਾਫ। ਔਰ ਉਹਨਾਂ ਨੇ ਦੋਨੋਂ ਡਾਕਟਰ ਭਰਾਵਾਂ ਨੇ ਇੱਥੇ ਦੇਖਿਆ, ਉਹਨਾਂ ਨੇ ਉਹ ਵਿਜ਼ਿਟ ਪਲਾਨ ਕੀਤੀ ਔਰ ਉਹ ਬੜੀ ਟੱਚਿੰਗ ਹੈ ਦੋਨੋਂ। ਔਰ ਮਾਤਾ ਉਹ ਜਦੋਂ ਉਹਨਾਂ ਨੂੰ ਜਦੋਂ ਪਿੰਡ ਵਾਲੇ ਵੈਲਕਮ ਕਰ ਰਹੇ ਨੇ, ਉਹ ਕੁਰਸੀ ਦੇ ਰਹੇ ਨੇ, ਉਹ ਕਹਿੰਦੇ ਨੇ ਨਹੀਂ ਮਾਂ ਦੇ ਪੈਰਾਂ 'ਚ ਸਾਨੂੰ ਬਹਿਣ ਦਿਓ। ਤੇ ਉਹ ਵੀ ਅੱਗੋਂ ਜ਼ਿੱਦ ਕਰ ਰਹੀ ਹੈ ਤੁਸੀਂ ਕਿੰਨੇ ਦਿਨਾਂ ਲਈ ਇੱਥੇ ਰਹਿਣਾ ਕਿ ਨਹੀਂ ਰਾਤ ਤੁਸੀਂ। ਮਤਲਬ ਜਿਵੇਂ ਮੈਂ ਇਹ ਸਮਝਦਾ ਹਾਂ ਵੀ ਇਹ ਜਿਹੜੀ ਉਹ ਕਹਿ ਰਹੇ ਨੇ ਕਿ ਜੀ ਅਸੀਂ ਕਿਸ ਨਫ਼ਰਤ ਨਾਲ ਸਾਨੂੰ ਇਹਨਾਂ ਨੇ ਸੀ ਔਰ ਜਿੰਨੀ ਮੁਹੱਬਤ ਜਿੰਨਾ ਪਿਆਰ ਉਹਨਾਂ ਨੇ ਕਿਹਾ ਜੀ ਵੀ ਅਸੀਂ ਉਹ ਮਹਿਸੂਸ ਕਰ ਸਕਦੇ, ਲਫ਼ਜ਼ ਨਹੀਂ ਨੇ ਸਾਡੇ ਕੋਲ। ਸੋ ਮੈਂ ਸਮਝਦਾ ਵੀ ਇਹ ਕੋਈ ਛੋਟੀ ਗੱਲ ਨਹੀਂ ਹੈ। ਔਰ ਰੋਜ਼ਾਨਾ ਇਸ ਕਿਸਮ ਦਾ ਕੁਛ ਨਾ ਕੁਛ ਆਉਂਦਾ ਹੈ ਕਿ ਜਿਹੜਾ ਵਕਤ ਫਰੀਜ਼ ਹੋ ਗਿਆ ਸੀ ਉਸ ਵਕਤ ਨੂੰ ਮੈਲਟ ਕਰ ਦਿੱਤਾ। ਇਹ ਛੋਟੀ ਗੱਲ ਨਹੀਂ ਹੈ। ਔਰ ਮੈਂ ਇਹ ਦੇਖ ਰਿਹਾ ਕਿ ਜਦੋਂ ਹੁਣ UN ਸੈਕਟਰੀ ਜਨਰਲ ਇਹ ਗੱਲ ਉੱਥੇ ਖਲੋ ਕੇ ਕਹਿ ਰਹੇ ਨੇ ਕਿ ਬਈ ਇਹ ਪਾਕਿਸਤਾਨਸ ਕਮਿਟਮੈਂਟ ਟੂ ਪੀਸ, ਇੱਕ ਪਾਸੇ ਉਹਨਾਂ ਨੇ ਰੋਕਣ ਲਈ ਕਿੰਨਾ ਟਿੱਲ ਲਾਇਆ ਕਿ ਇਹ ਨਹੀਂ ਬਣਨ ਦੇਣਾ ਮੋਦੀ ਐਂਡ ਕੰਪਨੀ ਨੇ, ਪਰ ਇਧਰ ਇਹ ਹੁੰਦਾ ਹੈ। ਔਰ ਇਹ ਸਾਰੇ ਚੋਂ ਈਵਨ ਜਿਹੜਾ ਕਸ਼ਮੀਰ ਮੁੱਦੇ ਦੇ ਉੱਤੇ ਬਹੁਤ ਪੋਜ਼ਿਟਿਵ ਜਿਹੜੀ ਗੱਲ ਹੈ UN ਸੈਕਟਰੀ ਜਨਰਲ ਨੇ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਬੜਾ ਕੰਸਰਨ ਹੈ ਓਵਰ ਦਾ ਸਿਚੁਏਸ਼ਨ ਇਨ ਜੰਮੂ ਐਂਡ ਕਸ਼ਮੀਰ ਔਰ ਇਹ ਡਿਪਲੋਮੇਸੀ ਐਂਡ ਡਾਇਲੋਗ ਰਿਮੇਨ ਦਾ ਓਨਲੀ ਟੂਲਸ that guarantee peace and stability ਕਿ ਆਹੀ ਨੇ। ਔਰ ਜਿਹੜੀ ਉਹਨਾਂ ਨੇ ਉਸ ਤੋਂ ਵੀ ਅੱਗੇ ਜਾਂਦੇ ਇੱਕ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ UN chief said the issue of Kashmir should be resolved according to UN resolution। ਜਿਹੜੇ ਇਹਦੇ ਤੇ ਮਤੇ ਨੇ UN resolution ਉਸ ਦੇ ਮੁਤਾਬਕ ਜਿਹੜਾ ਲੋਕਾਂ ਦਾ ਹੱਕ ਕਬੂਲਦਾ ਹੈ ਰਾਏ ਸ਼ੁਮਾਰੀ ਦੇ ਨਾਲ। ਔਰ ਫਿਰ ਉਹਨਾਂ ਨੇ United Nations Military Observers Group in India and Pakistan should be given free access। It is already there on the Pakistan side and should also be given on the other side। ਵੀ ਇਹਨਾਂ ਨੇ ਦਿੱਤਾ ਹੋਇਆ, ਭਾਰਤ ਵੀ ਦੇ। ਸੋ ਇਹ ਹੁਣ UN ਸੈਕਟਰੀ ਜਨਰਲ ਦਾ ਪਾਕਿਸਤਾਨ ਦੀ ਸੋਇਲ ਤੇ ਖਲੋ ਕੇ ਗੱਲਾਂ ਕਹਿਣਾ ਇਹ ਛੋਟੀ ਗੱਲ ਨਹੀਂ ਹੈ। ਔਰ we have taken a position that UN resolutions on Kashmir should be implemented, there should be ceasefire and human rights should be respected। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਮੈਂ ਤਿਆਰ ਹਾਂ ਜੇ ਦੋਵੇਂ ਧਿਰਾਂ ਸਹਿਮਤ ਹੋਣ ਤੇ ਅਸੀਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਵਿਚੋਲਗੀ ਦੇ ਲਈ ਮੀਡੀਏਸ਼ਨ। ਸੋ ਮੈਂ ਸਮਝਦਾ ਵੀ ਇਹ ਪਾਕਿਸਤਾਨ ਦੇ ਲਈ ਜਿਹਨੂੰ ਭਾਰਤ ਦਾ ਟਿਲ ਸੀ ਕਿ ਐਪੀ ਸੈਂਟਰ ਬਣਾਓ ਟੈਰਰਿਜ਼ਮ ਦਾ ਹੈ ਫਲਾਣਾ ਢਿਮਕਾ, ਇਹ ਸਾਰੇ ਨੂੰ ਜਿਹੜਾ ਉਹਨਾਂ ਨੇ ਰਿਜੈਕਟ ਕਰਦੇ ਆ ਪਾਕਿਸਤਾਨ ਨੂੰ ਉਹ ਟ੍ਰਿਬਿਊਟ ਦਿੱਤੀ ਜਿਸ ਦਾ ਪਾਕਿਸਤਾਨ ਹੱਕਦਾਰ ਸੀ। ਔਰ ਨਾਲ ਦੀ ਨਾਲ ਹੀ ਭਾਰਤ ਨੂੰ ਜਿਹੜਾ ਉਹ ਡਾਇਰੀਆ ਆਫ ਦਾ ਮਾਊਥ, ਵੈਸੇ ਤਾਂ ਡਾਇਰੀਆ ਲੱਗਾ ਹੀ ਰਹਿੰਦਾ ਇਹਨਾਂ ਨੂੰ, ਡਾਇਰੀਆ ਆਫ ਦਾ ਮਾਊਥ ਲੱਗਾ। ਉਹਨਾਂ ਦਾ ਜਿਹੜਾ ਫੋਰਨ ਅਫੇਅਰਸ ਦਾ ਸਪੋਕਸਪਰਸਨ ਹੈ ਰਵੀਸ਼ ਕੁਮਾਰ, ਉਹਨੇ ਨਾਲ ਦੀ ਨਾਲ ਕਿਹਾ ਕਿ ਵੀ ਇਹ ਅਸੀਂ ਬਿਲਕੁਲ ਨਹੀਂ ਕਿਸੇ ਮੀਡੀਏਸ਼ਨ ਨੂੰ ਚਾਹੁੰਦੇ ਔਰ ਅਸੀਂ ਇੰਡੀਆਜ਼ ਪੋਜੀਸ਼ਨ ਹੈਜ਼ ਨਾਟ ਚੇਂਜ, J&K ਹੈਜ਼ ਬੀਨ is and will continue to be an integral part of India। ਇਸ ਦੇ ਉਲਟ ਉਹਨੇ ਕਿਹਾ ਕਿ ਜੀ ਅਸੀਂ ਜਿਹੜਾ ਪਾਕਿਸਤਾਨ ਵਾਲਾ ਕਸ਼ਮੀਰ ਹੈ ਉਹ ਵੀ ਲੈਣਾ। ਸੋ ਇਹ ਦੱਸ ਰਿਹਾ ਹੁਣ ਇਹਨਾਂ ਦੀ ਫਰਸਟ੍ਰੇਸ਼ਨ ਡਾਇਰੀਆ ਆਫ ਦਾ ਮਾਊਥ ਦੇ ਨਾਲ ਨਜ਼ਰ ਵੀ ਆ ਰਹੀ ਹੈ। ਹੁਣ ਇੱਕ ਪਾਸੇ ਮੈਂ ਸਮਝਦਾ ਵੀ ਇਹ ਪਾਕਿਸਤਾਨ ਦੇ ਲੋਕਾਂ ਨੇ, ਉਹਨਾਂ ਦੇ ਮੀਡੀਆ ਨੇ, ਸਾਰਿਆਂ ਨੇ ਵੀ ਵੈਲਕਮ ਕੀਤਾ ਜਿਹੜੇ ਅਦਰਵਾਈਜ਼ ਇੱਕ ਦੂਜੇ ਦੀ ਲੱਤ ਖਿੱਚਣ ਦੇ ਉੱਤੇ ਹੁੰਦੇ ਨੇ। ਹੁਣ ਇਸ ਦੇ ਉਲਟ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਭਾਰਤ ਵਿਜ਼ਿਟ 24 ਤੇ 25 ਫਰਵਰੀ ਨੂੰ ਉਹਨੂੰ ਲੈ ਕੇ ਬਹੁਤ ਕੁਝ ਚੱਲ ਰਿਹਾ। ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ
ਅੱਧਾ ਮੀਲ ਜਿਹੜਾ ਹੈ ਉਹ 7 ਫੁੱਟ ਦੀ ਕੰਧ, ਹੁਣ ਸਾਹਮਣੇ ਆਇਆ ਕਿ 100 ਕਰੋੜ ਦਾ ਬਜਟ ਉਹਦੇ ਲਈ ਖਰਚ ਕੀਤਾ ਜਾ ਰਿਹਾ। ਔਰ ਸ਼ਿਵ ਸੈਨਾ ਜਿਹੜੀ ਇਹਨਾਂ ਦੀ ਅਲਾਈ ਰਹੀ ਹੈ ਮਹਾਰਾਸ਼ਟਰ 'ਚ, ਉਹ ਵੀ ਹਿੰਦੂਤਵਾ ਦੇ ਮੁੱਦੇ ਤੇ ਇਹਨਾਂ ਤੋਂ ਵੀ ਚੜ੍ਹ ਕੇ ਬੋਲਦੇ ਨੇ। ਲੇਕਿਨ ਇਸ ਟਰੰਪ ਦੀ ਵਿਜ਼ਿਟ ਨੂੰ ਲੈ ਕੇ ਜੋ ਸ਼ਿਵ ਸੈਨਾ ਦਾ ਜਿਹੜਾ ਉਹਨਾਂ ਦਾ ਆਫੀਸ਼ੀਅਲ ਸਪੋਕਸਮੈਨ ਹੈ, ਉਹਨਾਂ ਦਾ ਸਾਹਮਣਾ, ਉਹਨਾਂ ਦੀ ਮਾਊਥਪੀਸ ਹੈ, ਉਸ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਇਹ ਐਡੀਟੋਰੀਅਲ ਦਿੱਤਾ ਹੈ। ਔਰ ਇਹ ਉਹਦੀ ਈਵਨ ਇਹਨਾਂ ਦੀ ਪੀਟੀਆਈ ਦੀ ਜਿਹੜੀ ਮੇਨ ਇਹਨਾਂ ਦੀ ਨਿਊਜ਼ ਏਜੰਸੀ ਹੈ, ਸਟੋਰੀ ਹੈ, ਟਰੰਪਸ ਇੰਡੀਆ ਵਿਜ਼ਿਟ ਪ੍ਰੈਪਰੇਸ਼ਨਸ ਸ਼ੋ ਸਲੇਵ ਮੈਂਟੈਲਿਟੀ। ਉਹਨਾਂ ਨੇ ਕਿਹਾ ਵੀ ਇਹ ਗੁਲਾਮ ਜ਼ਹਿਨੀਅਤ ਹੈ। ਗੱਲਾਂ ਬੜੀਆਂ ਪਤੇ ਦੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਵੀ ਇਹ ਟਰੰਪਸ ਇੰਡੀਆ ਵਿਜ਼ਿਟ, ਇੰਡੀਆ ਟ੍ਰਿਪ ਇਜ਼ ਲਾਈਕ ਦਾ ਵਿਜ਼ਿਟ ਆਫ ਏ ਬਾਦਸ਼ਾਹ, ਕਿ ਵੀ ਜਿਵੇਂ ਬਾਦਸ਼ਾਹ ਵਿਜ਼ਿਟ ਕਰਦਾ ਹੈ ਤੇ ਗੁਲਾਮ ਬਿਹੇਵ ਕਰਦੇ ਨੇ। ਫਿਰ ਇਹਨੇ ਸੈਟੀਅਰ ਵੀ ਕੀਤਾ ਕਿ ਕੀ ਇਹ ਟਰੰਪ ਨੇ ਇਹਨਾਂ ਨੂੰ ਲੋਨ ਦੇਣਾ ਕਿ ਵੀ ਇਹ ਭਾਰਤ ਦੀਆਂ ਸਾਰੀਆਂ ਗਰੀਬ ਬਸਤੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਕੰਧ ਲਾ ਕੇ ਛੁਪਾਉਣ। ਔਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਕਿਹਾ ਕਿ ਕੰਸਟਰਕਸ਼ਨ ਆਫ ਏ ਵਾਲ ਔਨ ਏ ਪਲਾਟ ਹੈਵਿੰਗ ਸੈਵਰਲ ਸਲਮ ਸਟਰਕਚਰਸ ਇਨ ਅਹਿਮਦਾਬਾਦ ahead of Trump's visit there. The Sena said the president's trip would neither stop the fall of rupee's values in forex market nor offer betterment to those slum dwellers behind the wall. ਉਹਨਾਂ ਨੇ ਕਿਹਾ ਨਾ ਤਾਂ ਇਹਦੇ ਨਾਲ ਇਹਨਾਂ ਦੀ ਇਕਨੋਮੀ ਬਦਲਣੀ ਹੈ ਤੇ ਨਾ ਹੀ ਜਿਹੜੇ ਉਸ ਗਰੀਬੀ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਦਾ ਕੋਈ ਉਹਨਾਂ ਦੀ ਕਿਸਮਤ ਸਵਰੇਗੀ। Before independence, British king or queen used to visit one of their slave nations like India. ਕਿ ਆਜ਼ਾਦੀ ਤੋਂ ਪਹਿਲਾਂ ਜਿਵੇਂ ਅੰਗਰੇਜ਼ਾਂ ਦਾ ਬਾਦਸ਼ਾਹ ਜਾਂ ਰਾਣੀ ਆਪਣੇ ਗੁਲਾਮ ਜਿਹੜੇ ਉਹਨਾਂ ਦੀਆਂ ਕਾਲੋਨੀ ਸੀ, ਬਸਤੀਆਂ ਸੀ, ਵਿਜ਼ਿਟ ਕਰਦੇ ਸੀ ਜਿਵੇਂ ਇੰਡੀਆ 'ਚ। The kind of preparation going on from taxpayers' money for the arrival of Trump is similar to it. This reflects the slave mentality of Indians. ਉਹਨਾਂ ਨੇ ਕਿਹਾ ਕਿ ਵੀ ਆ ਜੋ ਕਰ ਰਹੇ ਨੇ ਇਹ ਦੱਸਦੇ ਨੇ ਵੀ ਕਿਸ ਇਹ ਸ਼ਿਵ ਸੈਨਾ ਕਹਿ ਰਹੀ ਹੈ, ਸਾਨੂੰ ਕਹਿਣ ਦੀ ਲੋੜ ਨਹੀਂ, ਅਸੀਂ ਤਾਂ ਹੁਣ ਇਹਨਾਂ ਦੇ ਹੀ ਲਫ਼ਜ਼ ਦੁਹਰਾ ਦਿੰਦੇ ਕਿ ਸਲੇਵ ਮੈਂਟੈਲਿਟੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਅਹਿਮਦਾਬਾਦ ਮਿਊਨਿਸਪਲ ਕਾਰਪੋਰੇਸ਼ਨ ਹੈ ਉਹਨਾਂ ਨੂੰ ਜਿਹੜਾ ਉਹ ਪਤਾ ਵੀ ਨਹੀਂ ਹੈ ਕਿ ਵੀ ਇਹ ਜਿਹੜਾ ਹਾਈਡ ਕਰਨ ਦੇ ਲਈ ਸਲਮਜ਼ ਨੂੰ ਕੀ ਕੀਤਾ ਜਾ ਰਿਹਾ, ਜਿੱਥੋਂ ਉਹਦੀ ਕਨਵਾਏ ਪਾਸ ਹੋਣੇ। ਔਰ ਦਿਲਚਸਪ ਗੱਲ ਇਹ ਹੈ ਕਿ ਉਹਨੇ ਸਿਰਫ 2 ਘੰਟੇ ਰੁਕਣਾ ਹੈ ਅਹਿਮਦਾਬਾਦ। ਔਰ ਉਹਦੇ 'ਚ ਇਹ ਕਿਉਂਕਿ ਸਾਬਰਮਤੀ ਆਸ਼ਰਮ ਨੂੰ ਜਾਣ ਵਾਲੀ ਸੜਕ ਤੇ 100 ਕਰੋੜ ਰੁਪਏ ਦੀ ਕੰਧ ਉਸਰ ਰਹੀ ਹੈ। ਔਰ ਨਾਲ ਦੀ ਨਾਲ ਜਿਹੜਾ ਇਹਦੇ 'ਚ ਜਿਹੜੀ ਦੂਸਰੀ ਡਿੱਗ ਸ਼ਿਵ ਸੈਨਾ ਨੇ ਲਈ, ਉਹਨੇ ਕਿਹਾ ਜੀ ਅੱਗੇ ਕਿਉਂਕਿ ਹਿਊਸਟਨ 'ਚ ਵੀ ਜਿਹੜਾ ਹਾਊਡੀ ਮੌਡੀ ਸੀ, ਗੁਜਰਾਤੀ ਇਕੱਠੇ ਕੀਤੇ ਸੀ, ਹੁਣ ਵੀ ਇਹ ਗੁਜਰਾਤੀਆਂ ਦਾ ਸ਼ੋਅ ਹੈ। ਔਰ ਇਹਨਾਂ ਨੇ ਤਾਂ ਕੌਮ ਛੋ ਕੇ ਕੀ ਕੋਈ ਗੁਜਰਾਤੀ ਲਫ਼ਜ਼ ਹੁਣ ਬਦਲ ਦਿੱਤਾ। ਹੁਣ ਉਹਨਾਂ ਨੂੰ ਲੋਕਾਂ ਰੌਲਾ ਪਿਆ ਕਿ ਵੀ ਉਹ ਗੁਜਰਾਤ ਆ ਰਿਹਾ ਕਿ ਇੰਡੀਆ ਆ ਰਿਹਾ। ਹੁਣ ਕਹਿ ਰਹੇ ਨੇ ਨਮਸਤੇ ਟਰੰਪ, ਉਹਦਾ ਨਾਂ ਜਿਹੜਾ ਉਹ ਬਦਲ ਦਿੱਤਾ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਟ ਇਜ਼ ਬੇਸਿਕਲੀ ਇਹ ਪੋਲੀਟੀਕਲ ਅਰੇਂਜਮੈਂਟ ਬਿਟਵੀਨ ਮੋਦੀ ਐਂਡ ਟਰੰਪ ਦਾ ਸ਼ਿਵ ਸੈਨਾ। ਉਹਨਾਂ ਨੇ ਕਿਹਾ ਜੀ ਇਹ ਪੋਲੀਟੀਕਲ ਅਰੇਂਜਮੈਂਟ ਹੈ ਕਿ ਉਹਨੇ ਹੌਡੀ ਮੌਡੀ ਕੀਤਾ ਤੇ ਇਹ ਹੁਣ ਇੱਥੇ ਕਰ ਰਹੇ ਨੇ। ਬਟ ਦਿਸ ਵਿਜ਼ਿਟ ਆਫ ਪ੍ਰੈਜ਼ੀਡੈਂਟ ਟਰੰਪ ਇਜ਼ ਨੀਦਰ ਗੋਇੰਗ ਟੂ ਸਟਾਪ, ਮੈਂ ਆਲਰੇਡੀ ਪੜ੍ਹ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਵੀ ਵੈਸੇ ਵੀ ਟਰੰਪ ਕੋਈ ਹੀ ਇਜ਼ ਨਾਟ ਸਮਵਨ very wise or statesman or someone who cares for the whole world, ਕੋਈ ਇਦਾਂ ਦਾ ਤਾਂ ਹੈ ਨਹੀਂ। but he has to be treated with respect as he represents mighty US. sometime you have to treat someone with respect, ਪਰ ਇਹ ਕਹਿੰਦੇ ਵੀ ਜੋ ਇਹ ਕਰ ਰਹੇ ਨੇ ਇਹ ਰਿਸਪੈਕਟ ਨਹੀਂ ਹੈ, ਇਹ ਗੁਲਾਮ ਜ਼ਹਿਨੀਅਤ ਹੈ। ਔਰ ਇਹਦੇ ਉੱਤੇ ਇੱਕ ਟੀਵੀ ਐਂਕਰ ਤਾਂ ਨਹੀਂ, ਅੱਜ ਕੱਲ ਤਾਂ ਹਰ ਇੱਕ ਨੇ ਆਪੋ ਆਪਣਾ YouTube ਚੈਨਲ ਬਣਾਏ ਹੋਏ ਨੇ, ਉਹਨਾਂ 'ਚ ਇੱਕ ਮਿਸਟਰ ਦੂਆ ਨੇ, ਉਹਨਾਂ ਨੇ ਅੱਜ ਬੜੀ ਖੂਬਸੂਰਤ ਇਸ ਦੇ ਉੱਤੇ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਵੀ ਕੁਝ ਚੀਜ਼ਾਂ ਭਾਵੇਂ ਉਹ ਸਾਇੰਟੀਫਿਕ ਤਾਂ ਨਹੀਂ ਹੁੰਦੀਆਂ, ਜਿਵੇਂ ਕਹਿੰਦੇ ਕਿ ਵੀ ਹੁਣ ਇਹ ਕਹਿੰਦੇ ਨੇ ਕਿ ਗੋਹੇ ਨਾਲ ਔਰ ਗਊ ਮੂਤਰ ਨਾਲ ਕੈਂਸਰ ਠੀਕ ਹੋ ਜਾਂਦਾ, ਪਰ ਕਹਿੰਦੇ ਵੀ ਇਸ ਤਰ੍ਹਾਂ ਸਾਡੇ ਕਲਚਰ ਦੇ ਵਿੱਚ ਘਰਾਂ ਦੇ ਉੱਤੇ ਕਾਵਾਂ ਦਾ ਇਕੱਠਾ ਹੋ ਕੇ ਬੋਲਣਾ ਜਾਂ ਚੀਲਾਂ ਜਿਹੜੀਆਂ ਨੇ ਈਗਲੀ ਅਸੀਂ ਕਵਾਂਗੇ, ਚੀੜ ਵੀ ਕਹਿੰਦੇ ਨੇ ਹਿੰਦੀ 'ਚ, ਕਿ ਉਹ ਘਰਾਂ ਦੇ ਉੱਤੇ ਜਦੋਂ ਮੰਡਰਾਉਂਦੀਆਂ ਨੇ ਤੇ ਕਹਿੰਦੇ ਵੀ 2 ਚੀਜ਼ਾਂ ਹੁੰਦੀਆਂ ਵੀ ਇਹ ਜਿਹੜੀ ਕਾਵਾਂ ਦਾ ਬੋਲਣਾ ਉਹਦੇ ਨਾਲ ਜੁੜਿਆ ਹੁੰਦਾ ਕੋਈ ਮਹਿਮਾਨ ਆ ਰਿਹਾ। ਉਹਨੇ ਕਿਹਾ ਜੀ ਹੁਣ ਇੰਡੀਆ ਦੇ ਉੱਤੇ ਕਾਂ ਵੀ ਬੋਲ ਰਹੇ ਨੇ ਕਿਉਂਕਿ ਟਰੰਪ ਆ ਰਿਹਾ, ਤੇ ਕਹਿੰਦੇ ਜਦੋਂ ਜਿਸ ਘਰ ਦੇ ਉੱਤੇ ਚੀਲਾਂ ਵੀ ਹੋਣ ਉਹਨੂੰ ਮਾੜਾ ਮੰਨਿਆ ਜਾਂਦਾ ਕਿਉਂਕਿ ਚੀਲ ਤਾਂ ਝਪਟਾ ਮਾਰ ਕੇ ਖੋਹ ਕੇ ਲੈ ਜਾਂਦੇ ਜਦੋਂ ਤੁਹਾਡੇ ਹੱਥ 'ਚ ਹੁੰਦਾ। ਕਈ ਵਾਰੀ ਛੋਟੇ ਬੱਚਿਆਂ ਨੂੰ ਬਾਹਰ ਨਹੀਂ ਰੱਖਦੇ ਸਾਡੇ ਕਿ ਵੀ ਬਹੁਤ ਛੋਟਾ ਉਹ ਚੀਲ ਲੈ ਜਾਂਦੇ ਸੀ ਚੁੱਕ ਕੇ, ਨਹੀਂ ਇੱਲ ਜਿਹਨੂੰ ਅਸੀਂ ਕਹਿੰਦੇ ਕਿਉਂਕਿ ਚੀਲ
ਹਿੰਦੀ ਦਾ ਇਲ ਇਲ। ਇਲ। ਤੇ ਉਹਨੇ ਕਿਹਾ ਵੀ ਹੁਣ ਟਰੰਪ ਦੀ ਵਿਜ਼ਿਟ ਤੋਂ ਪਹਿਲਾਂ ਜਿਹੜੀਆਂ ਨੇ ਕਾਂ ਵੀ ਮੰਡਰਾ ਮੈਸੇਜ ਦੇ ਰਹੇ ਨੇ ਵੀ ਆ ਰਿਹਾ, ਤੇ ਇੱਲਾਂ ਵੀ ਉੱਤੇ ਮੰਡਰਾ ਰਹੀਆਂ। ਫਿਰ ਉਹਨੇ ਕਿਹਾ ਵੀ ਇੱਲਾਂ ਕਿਉਂ ਮੰਡਰਾ ਰਹੀਆਂ? ਕਹਿੰਦਾ ਇੱਲ ਵੀ ਖੋਹ ਕੇ ਲਿਜਾਂਦੀ ਹੈ, ਤੇ $2.5 ਬਿਲੀਅਨ ਦਾ ਉਹ ਜਿਹੜੇ ਅਪਾਚੀ ਔਰ ਉਹ ਤਾਂ ਹੈ ਹੀ ਸੀ ਮਿਲਟਰੀ ਜਿਹੜੇ ਹੈਲੀਕਾਪਟਰਾਂ ਦਾ ਸੌਦਾ ਵੀ ਹੋਣਾ ਹੈ, ਕੋਈ ਹੋਰ ਵੀ ਹੋਣਾ ਹੈ। ਕਹਿੰਦਾ ਵੀ ਇਧਰ ਜਿਹੜੇ ਖਰਚੇ ਹੋ ਰਹੇ ਨੇ, ਕੰਧਾਂ ਗਰੀਬੀ ਛਪਾਓ ਹੋ ਰਿਹਾ, ਔਰ ਉਹਨੇ ਜਾਣ ਲੱਗੇ ਕਾਂ ਤਾਂ ਦੱਸ ਰਹੇ ਨੇ ਵੀ ਆਣਾ ਉਹਨੇ, ਪਰ ਕਹਿੰਦੇ ਵੀ ਇੱਲ ਵੀ ਤਿਆਰ ਹੈ, ਔਰ ਅਮਰੀਕਾ ਇੱਲ ਵਾਂਗ ਜਿਹੜੀ ਹੈ ਉਹ ਝਪਟਾ ਮਾਰ ਕੇ ਲਿਜਾ ਰਹੀ ਹੈ। ਸੋ ਮੈਂ ਸਮਝਦਾ ਵੀ ਇਹ ਕ੍ਰਿਟਿਸਿਜ਼ਮ ਵਿਦ ਇਨ ਕੰਟਰੀ ਹੈ, ਜਿਹੜੇ ਸਮਝਦੇ ਨੇ ਇਹ ਸਾਰੀ ਖੇਡ ਕੀ ਹੈ। ਤੇ ਦੂਸਰੇ ਪਾਸੇ ਜਿਸ ਪਾਕਿਸਤਾਨ ਨੂੰ ਖੂੰਜੇ ਲਾਇਆ ਹੋਇਆ ਸੀ ਇਹਨਾਂ ਨੇ, ਬਦਨਾਮ ਕਰਨ 'ਚ ਕੋਈ ਕਸਰ ਨਹੀਂ ਸੀ ਛੱਡੀ। ਮੋਦੀ ਦੀ ਪਹਿਲੀ ਟਰਮ ਵੇਲੇ ਉਹ ਬ੍ਰਿਕਸ ਦੀ ਮੀਟਿੰਗ ਹੋਏ, ਬ੍ਰਾਜ਼ੀਲ, ਰਸ਼ੀਆ, ਇੰਡੀਆ ਔਰ ਚਾਈਨਾ ਔਰ ਸਾਊਥ ਅਫਰੀਕਾ, ਉਹਦੇ 'ਚ ਵੀ ਲਿਆਂਦਾ। ਇਹ ਜਿਹੜਾ ਹਾਰਟ ਆਫ ਏਸ਼ੀਆ ਕਾਨਫਰੰਸ ਹੋਏ, ਸਾਰਕ ਦੀ ਤਾਂ ਹੋਣ ਹੀ ਨਹੀਂ ਦਿੱਤੀ ਮੀਟਿੰਗ, ਪਰ ਇਹਦੇ ਬਾਵਜੂਦ ਪਾਕਿਸਤਾਨ ਉਹਨਾਂ ਮੁਸ਼ਕਲਾਂ 'ਚੋਂ ਵੀ ਨਿਕਲ ਗਿਆ ਹੈ, ਮੁਸੀਬਤਾਂ 'ਚੋਂ ਵੀ ਨਿਕਲ ਗਿਆ ਹੈ, ਫਾਈਨੈਂਸ਼ੀਅਲੀ ਵੀ, ਭਾਵੇਂ ਇੰਟੀਰੀਅਰ ਖੰਡ ਹੋਏ, ਆਟਾ ਹੋਏ ਜਾਂ ਦੂਸਰੇ ਜਿਹੜੀਆਂ ਨੇ ਡਿਫਿਕਲਟੀਜ਼ ਨੇ, ਉਹ ਆਪਣੇ ਕਿਸਮ ਦੇ ਵੀ ਜਿਹੜੇ ਪ੍ਰੋਫਿਟੀਅਰ ਉੱਥੇ ਕਿਹੜੇ ਘੱਟ ਨੇ ਇਸ ਕਿਸਮ ਦੇ ਲੋਕ ਜਿਹੜੇ ਦੂਸਰਿਆਂ ਦੀਆਂ ਮੁਸ਼ਕਲਾਂ ਦਾ ਫਾਇਦਾ ਚੁੱਕਦੇ ਨੇ। ਪਰ ਮੈਂ ਸਮਝਦਾ ਹਾਂ ਵੀ ਜੇ ਨੇਕ ਨੀਤੀ ਨਾਲ ਕੋਈ ਤੁਰਿਆ ਹੋਏ, ਜਿਵੇਂ ਇਮਰਾਨ ਖਾਨ ਹਕੂਮਤ ਨੇ ਘੱਟੋ ਘੱਟ ਇਮਾਨਦਾਰੀ ਦਾ ਪੱਲਾ ਤਾਂ ਫੜਿਆ ਨਾ, ਆਪਣਾ ਆਪ ਘੱਟੋ ਘੱਟ ਉਹ ਇਮਾਨਦਾਰ, ਭਾਵੇਂ ਆਲਾ ਦੁਆਲਾ ਤੁਸੀਂ ਉਸ ਕਿਸਮ ਦਾ ਹੀ ਬਣ ਜਾਂਦਾ ਹੈ ਜਾਂ ਹੈ ਤੁਸੀਂ ਚਲਾਉਣ ਲਈ, ਪਰ ਕੁੱਲ ਮਿਲਾ ਕੇ ਮੈਂ ਦੇਖਦਾ ਕਿ ਇਹ ਵੀ ਬਾਬੇ ਨਾਨਕ ਦੀ ਰਹਿਮਤ ਹੈ। ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ, ਜੇ UN ਸੈਕਟਰੀ ਜਨਰਲ 4 ਦਿਨ ਪਾਕਿਸਤਾਨ ਦੀ ਧਰਤੀ ਤੇ ਖਲੋ ਕੇ ਜੋ ਗੱਲਾਂ ਕਰ ਰਿਹਾ, ਇਹ ਤੁਸੀਂ ਅੱਜ ਤੋਂ ਸਾਲ, 1.5 ਸਾਲ, 2 ਸਾਲ ਪਹਿਲਾਂ ਇਮੇਜਿਨ ਨਹੀਂ ਸੀ ਕਰ ਸਕਦੇ, ਕਿਉਂਕਿ ਰੈਜ਼ੋਲੂਸ਼ਨ ਆਫਟਰ ਦਾ ਰੈਜ਼ੋਲੂਸ਼ਨ ਹੁੰਦਾ ਸੀ ਕਿ UN ਫਲਾਂ ਨੂੰ ਦਹਿਸ਼ਤਗਰਦ ਐਲਾਨੇ, ਫਲਾਂ ਨੂੰ ਐਲਾਨੇ, ਫਲਾਂ ਪਾਕਿਸਤਾਨ ਤੇ ਪਾਬੰਦੀਆਂ ਲੱਗਣ, ਧਮਕਾ ਹੋਏ, ਇਹ ਫਲਾਣਾ ਹੋਏ। ਸੋ ਅਸੀਂ ਪਾਕਿਸਤਾਨ ਦੇ 22 ਕਰੋੜ ਆਵਾਮ ਉਹਨਾਂ ਦੀ ਹਕੂਮਤ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਉਹਨਾਂ ਨੇ ਇਮਾਨ ਦਾ ਰਸਤਾ ਚੁਣਿਆ। ਬੇਸ਼ੱਕ ਮੰਜ਼ਿਲ ਬੜੀ ਮੁਸ਼ਕਲਾਂ ਭਰਪੂਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਜੇ ਅਸੀਂ ਇਮਾਨ 'ਚ ਯਕੀਨ ਰੱਖਦੇ ਹਾਂ, ਰੱਬ 'ਚ ਯਕੀਨ ਰੱਖਦੇ ਹਾਂ, ਤੇ ਫਿਰ ਅਲਟੀਮੇਟਲੀ ਰੱਬ ਦੀਆਂ ਬਰਕਤਾਂ ਹੁੰਦੀਆਂ ਨੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।